ਜੇ ਵੋਟਾਂ ਵਾਲੀਆਂ ਪਾਰਟੀਆਂ ਦੇ ਹੱਥ ਦੇ ਵਿੱਚ ਹੀ ਤਾਕਤ ਰਹਿਣੀ ਹੈ ਜਥੇਦਾਰ ਨੂੰ ਲਾਉਣ ਦੀ, ਤੇ ਅਗਲੇ ਸਮੇਂ ਦੇ ਵਿੱਚ ਤਾਂ ਫਿਰ ਅਮਿਤ ਸ਼ਾਹ ਹੋਣੀ ਲਾਂਦੇ ਦਿਸ ਰਹੇ ਆ। ਜਿਹੜੇ ਤਖਤ ਸਾਹਿਬਾਨ ਨੇ ਉਹ ਗੁਰਦੁਆਰਾ ਨਹੀਂ ਹੈ। ਅਕਾਲ ਤਖਤ ਸਾਹਿਬ ਦੇ ਇੱਕ ਇਕੱਲੇ ਅਹੁਦੇ ਜਥੇਦਾਰ ਦੇ ਵਜੋਂ ਕਿਸੇ ਦੇ ਕੋਲ ਸੇਵਾ ਹੋਵੇ, ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਸੀਗਾ। ਅਕਾਲ ਤਖਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਸਦਾ ਹੀ ਅਕਾਲੀ ਸਿੰਘਾਂ ਦੇ ਜਥੇ ਦੇ ਕੋਲ ਰਹੀ ਹੈ। ਭਾਈ ਵੀਰ ਸਿੰਘ ਜੀ ਇਸ ਗੱਲ ਦਾ ਕਾਫੀ ਜ਼ਿਕਰ ਕਰਦੇ ਆ ਕਿ ਅਕਾਲ ਬੁੰਗੇ ਦੇ ਅਕਾਲੀ, ਕਿਉਂਕਿ ਅਕਾਲ ਤਖਤ ਸਾਹਿਬ ਨੂੰ ਅਕਾਲ ਬੁੰਗਾ ਹੀ ਪੁਰਾਤਨ ਇਤਿਹਾਸਕ ਸਰੋਤਾਂ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ। ਤਾਂ ਸਭ ਤੋਂ ਮਕਬੂਲ ਜਿਨ੍ਹਾਂ ਦੀ ਉਦਾਹਰਨ ਦਿੱਤੀ ਜਾਂਦੀ ਆ ਉਹ ਅਕਾਲੀ ਫੂਲਾ ਸਿੰਘ ਹੋਣਾ ਦੀ ਮਿਸਾਲ ਦਿੱਤੀ ਜਾਂਦੀ ਹੈ। ਔਰ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਬੁੱਢਾ ਦਲ ਦੇ ਜਥੇਦਾਰ ਸੀਗੇ। ਉਹ ਬਿਲਕੁਲ ਹੀ ਅਕਾਲੀ ਜਥਾ ਜਿਹੜਾ ਸੀਗਾ ਉਹਦੇ ਜਥੇਦਾਰ ਦੀ ਹੈਸੀਅਤ ਦੇ ਵਿੱਚ ਹੀ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀਗੇ। ਬਿਨਾਂ ਜਥੇ ਤੋਂ ਜਥੇਦਾਰ ਦੀ ਜਿਹੜੀ ਇੱਕ ਪਿਰਤ ਜਿਹੜੀ ਹੈ ਉਹ ਇਹ ਅੰਗਰੇਜ਼ਾਂ ਦੇ ਦਿੱਤੇ ਹੋਏ ਸਿਸਟਮ ਜਾਂ ਇਸ ਲਗੀਸੀ ਦੇ ਰਾਹੀਂ ਆਉਂਦੀ ਹੈ। ਜਿਹੜਾ ਪੰਥਕ ਨਿਜ਼ਾਮ ਸੀਗਾ ਉਹ ਇੱਕ ਜਥੇ ਵਾਲਾ ਸੀਗਾ ਔਰ ਜਥੇ ਦੇ ਜਥੇਦਾਰ ਵਾਲੀ ਸੀਗੀ। ਸੋ ਇਸ ਤਰ੍ਹਾਂ ਦਾ ਸਾਰਾ ਪਿਛੋਕੜ ਹੈ ਜਿਹਦੇ ਤੋਂ ਅੱਜ ਦੀ ਸਥਿਤੀ ਦੇ ਵਿੱਚ ਇਹ ਸਥਿਤੀ ਪਹੁੰਚੀ ਹੈ। ਇਹ ਤਾਂ ਵੱਧ ਤੋਂ ਵੱਧ ਖਲਾਰਾ ਪਾਉਣਾ ਚਾਹੁੰਦੇ ਆ। ਕਾਨੂੰਨ ਕਹਿੰਦਾ ਕਿ 5 ਸਾਲ ਬਾਅਦ ਵੋਟਾਂ ਪੈਣੀਆਂ ਚਾਹੀਦੀਆਂ। 75 ਸਾਲ 47 ਤੋਂ ਬਾਅਦ ਹੋਏ ਆ, 15 ਵਾਰ ਵੋਟਾਂ ਪਈਆਂ ਹੋਣੀਆਂ ਚਾਹੀਦੀਆਂ ਜੀ। ਕਿੰਨੀ ਵਾਰ ਪਈਆਂ ਨੇ? ਸਿਰਫ 5 ਵਾਰ ਇਲੈਕਸ਼ਨ ਹੋਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਸੁਣਨ ਵਾਲੇ ਸਾਡੇ ਸਾਰੇ ਮਾਣਯੋਗ ਸਰੋਤਿਆਂ ਤੇ ਫੇਸਬੁੱਕ, YouTube ਜਾਂ ਸੋਸ਼ਲ ਮੀਡੀਆ ਚੈਨਲਸ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਤੇ ਸਾਡੇ ਵਿਊਅਰਸ ਨੂੰ ਅੱਜ ਇਹ ਸਪੈਸ਼ਲ ਟਾਕ ਸ਼ੋ ਅਸੀਂ ਉਹਨਾਂ ਦੇ ਕੋਲੇ ਲੈ ਕੇ ਆਏ ਹਾਂ, ਜਿਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਮੌਜੂਦਾ ਪ੍ਰਣਾਲੀ ਜਿਹੜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਲੈਕਸ਼ਨ ਹੁੰਦੀ ਆ ਜਾਂ ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਦੀ ਆਪਣੀ ਗੱਲਬਾਤ ਰੱਖਾਂਗੇ। ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਅੱਜ ਰੀਸੈਂਟ ਜਿਹੜੀਆਂ ਘਟਨਾਵਾਂ ਹੋਈਆਂ, ਜਿਹੜੇ ਹਾਲਾਤ ਅਸੀਂ ਦੇਖ ਰਹੇ ਹਾਂ ਆਪਾਂ ਆਪਣੇ ਸਾਹਮਣੇ, ਪਿੱਛੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰਨੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਉਸ ਅਹੁਦੇ ਤੋਂ ਹਟਾਇਆ ਗਿਆ ਕਹਿ ਸਕਦੇ ਹਾਂ, ਤੇ ਉਹਨਾਂ ਦੀ ਜਗ੍ਹਾ ਗਿਆਨੀ ਰਘਬੀਰ ਸਿੰਘ ਹੋਣਾ ਨੂੰ ਉਸ ਅਹੁਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਕਮੇਟੀ ਨੇ ਬਿਠਾਇਆ। ਤੇ ਪਿਛਲੇ ਕੁਝ ਸਮੇਂ ਤੋਂ ਤਕਰੀਬਨ 3 ਦਹਾਕਿਆਂ ਤੋਂ ਜਿਹੜੀ ਅਸੀਂ ਇਹ ਵਰਤਾਰੇ ਨੂੰ ਦੇਖ ਰਹੇ ਹਾਂ। ਅਸੀਂ ਬਹੁਤਾ ਪਿੱਛੇ ਨਾ ਜਾਈਏ ਤੇ 97-98 ਦੇ ਵਿੱਚ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਹਟਾਇਆ ਜਾਂਦਾ, ਫਿਰ ਗਿਆਨੀ ਪੂਰਨ ਸਿੰਘ ਹੋਣੀ ਆਉਂਦੇ ਆ, ਉਹਨਾਂ ਨੂੰ ਹਟਾਇਆ ਜਾਂਦਾ ਬਿਲਕੁਲ ਥੋੜੇ ਸਮੇਂ ਦੇ ਵਿੱਚ। ਜਥੇਦਾਰ ਜੋਗਿੰਦਰ ਸਿੰਘ ਵਿਦਾਂਤੀ ਆਉਂਦੇ ਆ, ਉਹਨਾਂ ਨੂੰ ਇਸੇ ਤਰੀਕੇ ਨਾਲ ਹਟਾਇਆ ਜਾਂਦਾ। ਫਿਰ ਗਿਆਨੀ ਗੁਰਬਚਨ ਸਿੰਘ ਸਮੇਂ ਕਾਫੀ ਕੰਟਰੋਵਰਸੀ ਹੁੰਦੀ ਆ, ਫਿਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਆਉਂਦੇ ਆ ਤੇ ਹੁਣ ਗਿਆਨੀ ਰਘਬੀਰ ਸਿੰਘ ਹੋਣੀ ਆਉਂਦੇ ਆ। ਸੋ ਭਾਵੇਂ ਕਿ ਇਤਿਹਾਸਿਕ ਤੌਰ ਤੇ ਦੇਖੀਏ ਕਿ ਜਥੇਦਾਰਾਂ ਦੀ ਜਿਹੜੀ ਨਿਯੁਕਤੀ ਹੁੰਦੀ ਆ ਉਹਦਾ ਕੋਈ ਕਾਰਜਕਾਲ ਨਹੀਂ ਹੁੰਦਾ, ਪਰ ਹਮੇਸ਼ਾ ਹੀ ਕੋਈ ਨਾ ਕੋਈ ਇਹਦੇ ਬਾਰੇ ਕੰਟਰੋਵਰਸੀ ਖੜੀ ਹੋ ਜਾਂਦੀ ਹੈ, ਜਿਹਦੇ ਕਰਕੇ ਜਿਹੜੇ ਜਥੇਦਾਰ ਸਾਹਿਬਾਨ ਆ ਉਹਨਾਂ ਨੂੰ ਇਸ ਪੋਜੀਸ਼ਨ ਤੋਂ ਹਟਾਇਆ ਜਾਂਦਾ। ਤੇ ਕਿਸੇ ਨਾ ਕਿਸੇ ਤਰੀਕੇ ਲੱਗਦਾ ਕਿ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹਨੂੰ ਕਿਸੇ ਤਰ੍ਹਾਂ ਠੇਸ ਪਹੁੰਚਦੀ ਹੈ ਜਾਂ ਸੰਗਤਾਂ ਦੇ ਮਨਾਂ ਵਿੱਚ ਇਸ ਤਰੀਕੇ ਨੂੰ ਲੈ ਕੇ ਠੇਸ ਪਹੁੰਚਦੀ ਆ। ਸੋ ਇਹ ਕੀ ਵਰਤਾਰਾ ਹੈ, ਇਹਦੇ ਬਾਰੇ ਇਤਿਹਾਸਿਕ ਪਿਛੋਕੜ ਇਹਦਾ ਕੀ ਆ, ਇਹਦੇ ਬਾਰੇ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਜੁੜੇ ਨੇ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਜੀ ਆਇਆਂ ਸਰਦਾਰ ਪਰਮਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ ਜੀ। ਸੋ ਮਿਹਰਬਾਨੀ ਚ ਬਹੁਤ ਛੋਟੇ ਨੋਟਿਸ ਦੇ ਵਿੱਚ ਹੀ ਤੁਸੀਂ ਸਾਡੇ ਸਰੋਤਿਆਂ ਤੇ ਵਿਊਅਰਸ ਦੇ ਨਾਲ ਤੁਸੀਂ ਸਾਂਝ ਪਾਈ। ਸੋ ਸਭ ਤੋਂ ਪਹਿਲਾਂ ਜਿੱਦਾਂ ਮੈਂ ਥੋੜਾ ਜਿਹਾ ਭੂਮਿਕਾ ਬੰਨੀ, ਅਸੀਂ ਪਿਛੋਕੜ ਦੇ ਵਿੱਚ ਜਾਈਏ ਤੇ ਅਸੀਂ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਇਹ ਪ੍ਰਬੰਧ ਆ ਉਹਦੇ ਅਸੀਂ ਥੋੜਾ ਜਿਹਾ ਜ਼ਿਆਦਾ ਸਮੇਂ ਦੇ ਵਿੱਚ ਨਹੀਂ, ਕਿਉਂਕਿ ਜ਼ਿਆਦਾ ਸਮੇਂ ਅਸੀਂ ਮੌਜੂਦਾ ਸਮੇਂ ਦੀ ਗੱਲ ਕਰਨੀ, ਪਰ ਇਤਿਹਾਸਿਕ ਪਿਛੋਕੜ ਦੀ ਅਸੀਂ ਗੱਲ ਕਰੀਏ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਦੇ ਨੇ। ਤੇ ਉਸ ਤੋਂ ਬਾਅਦ ਜਿਹੜੇ ਜਥੇਦਾਰੀ ਹੁੰਦੀ ਹੈ ਅਕਾਲ ਤਖਤ ਸਾਹਿਬ ਦੀ ਜਾਂ ਉਹਨਾਂ ਦੀ ਸੇਵਾ ਸੰਭਾਲ ਹੁੰਦੀ ਆ, ਉਹ ਇਤਿਹਾਸਿਕ ਤੌਰ ਦੇ ਉੱਤੇ ਕਿਸ ਤਰ੍ਹਾਂ ਰਹੀ?
ਦੇਖੋ, ਅੱਜ ਦੇ ਸਮੇਂ ਦੇ ਵਿੱਚ ਖੜ ਕੇ ਜਦੋਂ ਆਪਾਂ ਦੇਖਦੇ ਹਾਂ ਤਾਂ ਜ਼ਿਆਦਾਤਰ ਹਿੱਸਾ ਸਾਡਾ ਜਿਹੜਾ ਆ, ਜੋ ਅੱਜ ਦੇ ਸਮੇਂ ਦੇ ਵਿੱਚ ਪ੍ਰਚਲਿਤ ਤਰੀਕਾਕਾਰ ਹੈਗਾ ਆ, ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹੀ ਸਦੀਵ ਤੋਂ ਚੱਲਿਆ ਆ ਰਿਹਾ ਆ। ਤੇ ਪਰ ਇਸ ਤਰ੍ਹਾਂ ਦੇ ਨਾਲ ਨਹੀਂ ਸੀਗਾ। ਗੁਰੂ ਸਾਹਿਬਾਨ ਦੇ ਸਮੇਂ ਦੇ ਵਿੱਚ ਤਾਂ ਗੁਰੂ ਸਾਹਿਬ ਆਪ ਹਾਜ਼ਰ ਨਾਜ਼ਰ ਸੀਗੇ। ਔਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਦੌਰ ਥੋੜ੍ਹੇ ਸਮੇਂ ਦੇ ਵਾਸਤੇ ਉਹ ਖਾਲਸਾ ਰਾਜ ਦਾ ਆਉਂਦਾ ਆ, ਉਸ ਤੋਂ ਬਾਅਦ ਦੇ ਵਿੱਚ ਫਿਰ ਭਾਈ ਮਨੀ ਸਿੰਘ ਹੋਣੀ ਪ੍ਰਮੁੱਖ ਰੂਪ ਦੇ ਵਿੱਚ ਜਦੋਂ ਦਰਬਾਰ ਸਾਹਿਬ ਦੇ ਵਿੱਚ ਆਉਂਦੇ ਨੇ, ਔਰ ਉਦੋਂ ਜਿੰਨੇ ਵੀ ਉਸ ਸਮੇਂ ਦੇ ਪ੍ਰਮੁੱਖ ਸਿੰਘ ਸੀਗੇ ਉਹਨਾਂ ਦੇ ਵੱਲੋਂ ਆਪ ਦਰਬਾਰ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਔਰ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਸ਼ੁਰੂ ਹੁੰਦੀ ਹੈ। ਔਰ ਉਸ ਤੋਂ ਬਾਅਦ ਦੇ ਵਿੱਚ ਸਿੱਖਾਂ ਦੇ ਵਿੱਚ ਵੱਖ-ਵੱਖ ਜਥੇ ਜਿਹੜੇ ਨੇ ਉਹ ਬਣਨੇ ਸ਼ੁਰੂ ਹੁੰਦੇ ਆ। ਔਰ ਬਾਅਦ ਦੇ ਵਿੱਚ ਫਿਰ ਮਿਸਲ ਕਾਲ ਦਾ ਸਮਾਂ ਜਿਹੜਾ ਉਹ ਆਪਾਂ ਦੇਖਦੇ ਕਿ ਉੱਭਰ ਕੇ ਸਾਹਮਣੇ ਆਉਂਦਾ। ਔਰ ਇਸ ਸਾਰੇ ਸਮੇਂ ਦੇ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਇੱਕ ਪੰਥਕ ਨਿਜ਼ਾਮ ਜਿਹੜਾ ਆ ਉਹ ਉਸਰਦਾ ਆ। ਉਹ ਮਤਲਬ ਇੱਕ ਕਹਿ ਲਓ ਕਿ ਜ਼ਮੀਨ ਦੇ ਪੱਧਰ ਤੋਂ ਜਿਸ ਤਰੀਕੇ ਦੇ ਨਾਲ ਉਸ ਸਮੇਂ ਦੇ ਮਹਾਨ ਗੁਰਸਿੱਖਾਂ ਦੇ ਵੱਲੋਂ ਸੇਵਾ ਸੰਭਾਲ ਕੀਤੀ ਜਾ ਰਹੀ ਸੀਗੀ ਔਰ ਜਿਸ ਤਰ੍ਹਾਂ ਦੀ ਜਥੇਬੰਦਕ ਸਮਰੱਥਾ ਸਿੱਖਾਂ ਦੇ ਵੱਲੋਂ ਬਣ ਰਹੀ ਸੀ, ਉਹਦੇ ਵਿੱਚ ਉਹ ਉਸਰਦਾ ਆ, ਜਾਂ ਅੱਜ ਦੇ ਮੁਹਾਵਰੇ 'ਚ ਕਹਿਣਾ ਹੋਵੇ ਕਿ ਇਵੋਲਵ ਹੋ ਕੇ ਸਾਹਮਣੇ ਆਉਂਦਾ, ਜਿਹਦੇ ਵਿੱਚ ਇਹ ਰਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਇੱਕ ਇਕੱਲੇ ਅਹੁਦੇ ਜਥੇਦਾਰ ਦੇ ਵਜੋਂ ਕਿਸੇ ਦੇ ਕੋਲ ਸੇਵਾ ਹੋਵੇ, ਇਸ ਤਰ੍ਹਾਂ ਦਾ ਨਿਜ਼ਾਮ ਨਹੀਂ ਸੀਗਾ। ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਸਦਾ ਹੀ ਅਕਾਲੀ ਸਿੰਘਾਂ ਦੇ ਜਥੇ ਦੇ ਕੋਲ ਰਹੀ ਹੈ। ਔਰ ਅਕਾਲੀ ਦਾ ਜਿਹੜਾ ਮਹੱਤਵ ਹੈ ਔਰ ਜਾਂ ਉਹਦੇ ਤੋਂ ਕੀ ਭਾਵ ਹੈ ਉਹ ਸਾਨੂੰ ਆਪਣੀਆਂ ਪੁਰਾਤਨ ਲਿਖਤਾਂ ਦੇ ਵਿੱਚੋਂ ਮਿਲ ਜਾਂਦਾ ਹੈ। ਖਾਸ ਤੌਰ ਦੇ ਉੱਪਰ ਭਾਈ ਵੀਰ ਸਿੰਘ ਜੀ ਇਸ ਗੱਲ ਦਾ ਕਾਫੀ ਜ਼ਿਕਰ ਕਰਦੇ ਆ ਕਿ ਅਕਾਲ ਬੁੰਗੇ ਦੇ ਅਕਾਲੀ, ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਅਕਾਲ ਬੁੰਗਾ ਹੀ ਪੁਰਾਤਨ ਇਤਿਹਾਸਕ ਸਰੋਤਾਂ ਦੇ ਵਿੱਚ ਲਿਖਿਆ ਹੋਇਆ ਮਿਲਦਾ ਹੈ। ਸੋ ਉਸ ਅਕਾਲੀ ਬੁੰਗੇ ਦੇ ਅਕਾਲੀ ਜਿਹੜੇ ਨੇ ਉਹ ਕੌਣ ਨੇ, ਉਹ ਫਿਰ ਉਹਨਾਂ ਦੇ ਦੱਸਦੇ ਆ ਕਿ ਉਹਨਾਂ ਦੇ ਕਿਸ ਤਰ੍ਹਾਂ ਦੇ ਗੁਣ ਹੈ। ਉਹ ਕਿਸੇ ਦੀ ਦੁਨਿਆਵੀ ਸੱਤਾ ਨੂੰ ਨਹੀਂ ਮੰਨਦੇ, ਉਹ ਅਕਾਲ ਪੁਰਖ ਦੀ ਸੱਤਾ ਦੇ ਵਿੱਚ ਵਿਚਰਦੇ ਆ ਤੇ ਕਿਸੇ ਤਰ੍ਹਾਂ ਦਾ ਵੀ ਦੁਨਿਆਵੀ ਅਹੁਦੇ ਦਾ, ਪਦਾਰਥ ਦਾ, ਜ਼ਗੀਰ ਦਾ ਜਾਂ ਕਿਸੇ ਰਾਜ ਦਾ ਜਿਨ੍ਹਾਂ ਦੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਹੈ। ਔਰ ਉਹ ਬਿਲਕੁਲ ਇੱਕ ਪੰਛੀ ਬਿਰਤੀ ਵਾਲੇ ਨੇ ਔਰ ਉਹ ਅਕਾਲ ਤਖ਼ਤ ਸਾਹਿਬ ਦੀ ਸੇਵਾ ਦੇ ਵਿੱਚ ਸਮਰਪਿਤ ਨੇ। ਉਹਨਾਂ ਦਾ ਜਥਾ ਜਿਹੜਾ ਆ, ਉਹਨਾਂ ਅਕਾਲੀ ਸਿੰਘਾਂ ਦਾ, ਉਹ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਕਰਦਾ ਹੈ। ਔਰ ਇਸੇ ਹੀ ਜਥੇ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਹੀ ਇਤਿਹਾਸ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਜੋਂ ਦਰਜ ਹੋਏ। ਜਿੱਦਾਂ ਸਭ ਤੋਂ ਮਕਬੂਲ ਜਿਨ੍ਹਾਂ ਦੀ ਉਦਾਹਰਨ ਦਿੱਤੀ ਜਾਂਦੀ ਆ ਉਹ ਅਕਾਲੀ ਫੂਲਾ ਸਿੰਘ ਹੋਣਾ ਦੀ ਮਿਸਾਲ ਦਿੱਤੀ ਜਾਂਦੀ ਹੈ। ਔਰ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਬੁੱਢਾ ਦਲ ਦੇ ਜਥੇਦਾਰ ਸੀਗੇ। ਉਹ ਬਿਲਕੁਲ ਹੀ ਅਕਾਲੀ ਜਥਾ ਜਿਹੜਾ ਸੀਗਾ ਉਹਦੇ ਜਥੇਦਾਰ ਦੀ ਹੈਸੀਅਤ ਦੇ ਵਿੱਚ ਹੀ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੀਗੇ। ਔਰ ਇਹ ਬਦਲਦਾ ਇਸ ਤਰੀਕੇ ਦੇ ਨਾਲ ਹੈ ਕਿ ਜਦੋਂ ਖਾਲਸਾ ਰਾਜ ਦੇ ਦੌਰਾਨ ਵੀ ਕੁਝ ਇੱਕ ਗੱਲਾਂ ਇਸ ਤਰ੍ਹਾਂ ਦੀਆਂ ਉਸਰਦੀਆਂ ਨੇ, ਪਰ ਆਪਾਂ ਦੇਖਿਆ ਕਿ ਉਸ ਸਮੇਂ ਸਿੱਖ ਪਰੰਪਰਾ ਦਾ, ਰਵਾਇਤ ਦਾ ਔਰ ਅਕਾਲੀ ਸਿੰਘਾਂ ਦਾ ਪਹਿਰਾ ਕਾਫੀ ਕਰੜਾ ਰਹਿੰਦਾ ਹੈ। ਪਰ ਜਦੋਂ ਸਰਕਾਰੇ ਖਾਲਸਾ ਦਾ ਰਾਜ ਖਤਮ ਹੁੰਦਾ ਔਰ ਇੱਥੇ ਫਿਰੰਗੀ ਦਾ ਰਾਜ ਆਉਂਦਾ ਆ ਤੇ ਉਸ ਤੋਂ ਬਾਅਦ ਦੇ ਵਿੱਚ ਅੰਗਰੇਜ਼ ਦੇ ਵੱਲੋਂ ਕਾਫੀ ਵੱਡੇ ਪੱਧਰ ਦੇ ਉੱਪਰ ਇਹਨਾਂ ਅਕਾਲੀ ਸਿੰਘਾਂ ਦਾ ਜਿਹੜਾ ਆ ਉਹ ਕਤਲਾਮ ਕੀਤਾ ਜਾਂਦਾ। ਆਮ ਆਪਾਂ ਮਿਸਾਲ ਦਿੰਦੇ ਆ ਜਿਹੜਾ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਬਾਬਾ ਹਨੂਮਾਨ ਸਿੰਘ ਹੋਣਾ ਦਾ ਜਿਹੜਾ ਗੁਰਦੁਆਰਾ ਸਾਹਿਬ ਉਹਨਾਂ ਦੀ ਅਸਥਾਨ ਹੈਗਾ ਆ, ਵੀ ਉੱਥੇ ਵੀ ਬੜੀ ਵੱਡੀ ਪੱਧਰ ਦੇ ਉੱਪਰ ਕਤਲੇਆਮ ਹੁੰਦਾ। ਔਰ ਰਿਆਸਤਾਂ ਦੀਆਂ ਜਿਹੜੀਆਂ ਫੌਜਾਂ ਨੇ ਅੰਗਰੇਜ਼ ਫੌਜ ਦੇ ਨਾਲ ਰਲ ਕੇ ਤੇ ਉਹ ਮਤਲਬ ਅਕਾਲੀ ਸਿੰਘਾਂ ਦਾ ਕਤਲੇਆਮ ਕਰਦੇ ਆ। ਔਰ ਉਸ ਸਮੇਂ ਜੋ ਇੱਕ ਨਿਜ਼ਾਮ ਸੀਗਾ ਪੰਥਕ ਸੇਵਾ ਸੰਭਾਲ ਦਾ ਅਕਾਲ ਤਖ਼ਤ ਸਾਹਿਬ ਦੀ ਦਾ, ਉਹ ਅੰਗਰੇਜ਼ਾਂ ਦੇ ਵੱਲੋਂ ਤੋੜਿਆ ਜਾਂਦਾ। ਔਰ ਦੂਸਰਾ ਜਿਹੜਾ ਸਿੱਖਾਂ ਦਾ ਸਾਂਝਾ ਫੈਸਲਾ ਲੈਣ ਦਾ ਡਿਸੀਜਨ ਮੇਕਿੰਗ ਦਾ ਪ੍ਰੋਸੈਸ ਸੀਗਾ ਗੁਰਮਤੇ ਦਾ, ਉਸ ਇੰਸਟੀਟਿਊਸ਼ਨ ਨੂੰ ਵੀ ਉਹ ਮਿੱਥ ਕੇ ਤੋੜਦੇ ਨੇ। ਔਰ ਇਸੇ ਸਮੇਂ ਦੇ ਦੌਰਾਨ ਹੀ ਅੰਗਰੇਜ਼ਾਂ ਦੇ ਵੱਲੋਂ ਇੱਕ ਆਪਣੇ ਪ੍ਰਬੰਧ ਜਿਹੜਾ ਆ ਉਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਜਾਂ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਦਾ ਦਿੱਤਾ ਜਾਂਦਾ, ਜਿਹਦੇ ਵਿੱਚ ਉਹ ਇੱਕ ਅਹੁਦਾ ਘੜਦੇ ਨੇ ਜਿਹਨੂੰ ਸਰਬਰਾਹ ਦਾ ਨਾਂ ਦਿੱਤਾ ਜਾਂਦਾ ਹੈ ਜੀ। ਸੋ ਉਹਨਾਂ ਦੇ ਵੱਲੋਂ ਅਕਾਲ ਤਖ਼ਤ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਇੱਕ ਸਰਬਰਾਹ ਦੀ ਨਿਗਰਾਨੀ ਦੇ ਵਿੱਚ ਦਿੱਤਾ ਜਾਂਦਾ। ਔਰ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਿੰਘਾਂ ਦੇ ਵੱਲੋਂ ਇੱਕ ਗੁਰਦੁਆਰਾ ਸੁਧਾਰ ਲਹਿਰ ਆਮ ਤੌਰ ਦੇ ਉੱਪਰ ਆਪਾਂ ਨਾਂ ਦੇ ਦਿੰਦੇ ਹਾਂ ਕਿ ਜਦੋਂ
ਸੇਵਾ ਸੰਭਾਲ ਜਿਹੜੀ ਆ ਉਹਨਾਂ ਸਥਾਨਾਂ ਦੀ ਆਪਣੇ ਹੱਥਾਂ ਦੇ ਵਿੱਚ ਲਈ ਜਾਂਦੀ ਆ 20ਵੀਂ ਸਦੀ ਦੇ ਦੂਸਰੇ ਦਹਾਕੇ ਦੇ ਵਿੱਚ ਜੀ। ਤੇ ਉਸ ਸਮੇਂ ਫਿਰ ਇੱਕ ਦੁਬਾਰਾ ਨਿਜ਼ਾਮ ਬਣਨਾ ਸ਼ੁਰੂ ਹੁੰਦਾ ਆ ਜਿਹਦੇ ਵਿੱਚੋਂ ਅਕਾਲੀ ਦਲ ਉਹ ਅਕਾਲੀ ਬਿਰਤੀ ਦੇ ਇੱਕ ਸੰਘਰਸ਼ ਵਾਲੀ ਧਿਰ ਦੇ ਤੌਰ ਦੇ ਉੱਪਰ ਸਾਹਮਣੇ ਆਉਂਦਾ ਔਰ ਉਹਦੇ ਵਿੱਚ ਫਿਰ ਇਹ ਗੱਲ ਆਉਂਦੀ ਹੈ ਕਿ ਸੰਘਰਸ਼ ਹੁੰਦਾ, ਸੰਘਰਸ਼ ਦੇ ਵਿੱਚੋਂ ਗੁਰਦੁਆਰਾ ਸਾਹਿਬਾਨ ਜਾਂ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈ ਉਹ ਪੰਥਕ ਹੱਥਾਂ ਦੇ ਵਿੱਚ ਆਉਂਦੀ ਹੈ। ਔਰ ਸਿੱਖ ਉਸ ਸਮੇਂ 3 ਕੰਮ ਕਰਦੇ ਨੇ ਪ੍ਰਮੁੱਖ ਰੂਪ ਦੇ ਵਿੱਚ। ਇੱਕ ਤਾਂ ਉਹ ਆਪਣੇ ਗੁਰਧਾਮਾਂ ਦੀ ਸੇਵਾ ਸੰਭਾਲ ਆਪਣੇ ਹੱਥ ਦੇ ਵਿੱਚ ਲੈਂਦੇ ਹੈ, ਦੂਸਰਾ ਉਹ ਆਪਣੀ ਅਗਵਾਈ ਜਿਹੜੀ ਹੈ ਉਹਨੂੰ ਖੜੇ ਕਰਨ ਦਾ ਇੱਕ ਜਿਹੜਾ ਅਮਲ ਸੀਗਾ ਉਹਨੂੰ ਸੁਰਜੀਤ ਕਰਦੇ ਆ ਕਿ ਆਪਣੇ ਵਿੱਚੋਂ ਗੁਣ ਆਧਾਰਿਤ ਅਗਵਾਈ ਕਿਸ ਤਰੀਕੇ ਦੇ ਨਾਲ, ਜਿਹਨੂੰ ਆਪਾਂ ਅੱਜ ਕੱਲ੍ਹ ਦੀ ਭਾਸ਼ਾ ਦੇ ਵਿੱਚ ਆਮ ਸਿਲੈਕਸ਼ਨ ਪ੍ਰੋਸੈਸ ਦਾ ਜ਼ਿਕਰ ਆਪਾਂ ਸਿੱਖ ਵਿਦਵਾਨਾਂ ਜਾਂ ਵਿਚਾਰਵਾਨਾਂ ਦੇ ਮੂੰਹੋਂ ਸੁਣ ਲੈਂਦੇ ਆ। ਉਹ ਗੁਣ ਆਧਾਰਿਤ ਜਿਹੜੀ ਇੱਕ ਅਗਵਾਈ ਚੁਣਨ ਦਾ ਤਰੀਕਾਕਾਰ ਆ ਉਹਨੂੰ ਸੁਰਜੀਤ ਕਰਦੇ ਆ। ਤੀਜਾ ਉਹ ਸਾਂਝੇ ਫੈਸਲੇ ਲੈਣ ਦਾ ਜਿਹੜਾ ਅਮਲ ਹੈ ਜੋ ਸਿੱਖਾਂ ਦੇ ਵਿੱਚ ਗੁਰਮਤਿ ਦੀ ਰਵਾਇਤ ਰਹੀ ਆ ਉਹਨੂੰ ਸੁਰਜੀਤ ਕਰਦੇ। ਔਰ ਉਹਦੀ ਮਿਸਾਲ ਇਹ ਹੈ ਕਿ ਤੁਸੀਂ ਦੇਖੋ ਕਿ 1920 ਦੇ ਵਿੱਚ ਜਦੋਂ ਪ੍ਰਬੰਧ ਗੁਰਸਿੱਖਾਂ ਦੇ ਹੱਥਾਂ ਦੇ ਵਿੱਚ ਆਉਣਾ ਸ਼ੁਰੂ ਹੁੰਦਾ ਆ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ, ਔਰ ਉਸ ਤੋਂ ਬਾਅਦ 2 ਵਾਰ ਜਿਹੜਾ ਉਹ ਜਥਾ ਕਾਇਮ ਕਰਦੇ ਨੇ ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਦਿੱਤਾ ਜਾਂਦਾ ਹੈ। ਉਹਦੇ ਜਿਹੜੇ ਮੈਂਬਰ ਆ ਉਹ ਬਿਨਾਂ ਇਲੈਕਸ਼ਨ ਤੋਂ 2 ਵਾਰ ਚੁਣੇ ਜਾਂਦੇ ਆ, ਬਿਲਕੁਲ ਗੁਣ ਦਾ ਆਧਾਰਿਤ ਤਰੀਕੇ ਦੇ ਨਾਲ। ਆਪਣੇ ਇੱਕ ਜੋ ਪੁਰਾਤਨ ਸਮੇਂ ਦੇ ਵਿੱਚ ਇੱਕ ਅਮਲ ਸੀਗਾ ਡਿਸੀਜਨ ਮੇਕਿੰਗ ਦਾ ਤੇ ਲੀਡਰਸ਼ਿਪ ਇਵੋਲਵ ਕਰਨ ਦਾ, ਉਹਦੇ ਬਹੁਤ ਨੇੜੇ ਤੇੜੇ ਦਾ ਅਮਲ ਉਹ ਅਖਤਿਆਰ ਕਰਦੇ ਆ। ਉੱਥੇ ਇਕੱਤਰਤਾ ਹੁੰਦੀ ਹੈ, ਫਿਰ ਜਿੰਨੇ ਹਾਜ਼ਰੀਨ ਆਉਂਦੇ ਨੇ ਉਹ ਸਾਰੇ ਉਹੀ ਨੇ ਜਿਹੜੇ ਪੰਥਕ ਪੱਧਰ ਦੇ ਉੱਪਰ ਯੋਗਦਾਨ ਪਾ ਰਹੇ ਹੁੰਦੇ ਆ। ਫਿਰ ਉਹਨਾਂ ਦੇ ਵਿੱਚੋਂ ਵੀ ਸੁਧਾਈ ਦਾ ਪ੍ਰੋਸੈਸ ਹੈ ਜਿਹੜਾ ਉਹ ਚੱਲਦਾ ਆ ਤੇ ਉਹਦੇ ਵਿੱਚੋਂ 250 ਸਿੰਘਾਂ ਦਾ ਜਥਾ ਜਿਹੜਾ ਆ ਉਹ ਇਸ ਪ੍ਰਬੰਧ ਨੂੰ ਚਲਾਉਣ ਦੇ ਵਾਸਤੇ, ਇੱਕ ਸੇਵਾ ਸੰਭਾਲ ਦੇ ਵਾਸਤੇ ਉਸਰਦਾ ਹੈ। ਪਰ ਆਪਾਂ ਬਹੁਤ ਬਰੀਫਲੀ ਹੀ ਇਸ ਗੱਲ ਦਾ ਜ਼ਿਕਰ ਹੁਣ ਅੱਗੇ ਕਰਦੇ ਆ ਕਿ ਅੰਗਰੇਜ਼ ਨੇ ਉਦੋਂ ਇਹ ਦੇਖਿਆ ਕਿ ਇਹਨਾਂ ਨੇ 3 ਚੀਜ਼ਾਂ, ਇਹਨਾਂ ਨੇ ਆਪਣੀਆਂ ਸੰਸਥਾਵਾਂ ਦਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਲੈ ਲਿਆ, ਇਹਨਾਂ ਨੇ ਆਪਣੀ ਅਗਵਾਈ ਚੁਣਨ ਦਾ ਤਰੀਕਾ ਆਪਣਾ ਪਰੰਪਰਾਗਤ ਤੇ ਆਪਣਾ ਗੁਰਮਤ ਵਾਲਾ ਬਹਾਲ ਕਰ ਲਿਆ, ਪੰਚ ਪ੍ਰਧਾਨੀ ਵਾਲਾ, ਕਲੈਕਟਿਵ ਲੀਡਰਸ਼ਿਪ ਵਾਲਾ, ਤੇ ਇਹਨਾਂ ਨੇ ਆਪਣੇ ਫੈਸਲੇ ਲੈਣ ਦਾ ਤਰੀਕਾ ਜਿਹੜਾ ਆ ਉਹ ਵੀ ਬਹਾਲ ਕਰ ਲਿਆ। ਤੇ ਅੰਗਰੇਜ਼ ਫਿਰ ਇਹ ਗੱਲ ਕਹਿੰਦੇ ਆ ਕਿ ਅਸੀਂ ਤੁਹਾਡੇ ਇਸ ਪ੍ਰਬੰਧ ਨੂੰ ਮਾਨਤਾ ਨਹੀਂ ਦਿੰਦੇ ਕਿਉਂਕਿ ਤੁਹਾਡਾ ਜਿਹੜਾ ਤਰੀਕਾ ਆ ਅਗਵਾਈ ਚੁਣਨ ਦਾ ਤੇ ਫੈਸਲੇ ਲੈਣ ਦਾ ਅਸੀਂ ਉਹਨੂੰ ਮਾਨਤਾ ਨਹੀਂ ਦਿੰਦੇ। ਸੋ ਉਹ ਸਿੱਖਾਂ ਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਸੇਵਾ ਸੰਭਾਲ ਆਪਣੇ ਕੋਲ ਹੀ ਰੱਖੋ ਪਰ ਤੁਸੀਂ ਫੈਸਲਾ ਸਾਡੇ ਦਿੱਤੇ ਹੋਏ ਤਰੀਕੇ ਦੇ ਅਨੁਸਾਰ ਲਓ ਤੇ ਤੁਸੀਂ ਜਿਹੜਾ ਆਗੂ ਚੁਣਨਾ ਆ ਉਹ ਵੀ ਸਾਡੇ ਦਿੱਤੇ ਹੋਏ ਤਰੀਕੇ ਦੇ ਅਨੁਸਾਰ ਚੁਣੋ। ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਵੋਟਾਂ ਦੇ ਨਾਲ ਆਗੂ ਚੁਣਨ ਦਾ ਅਮਲ ਜਿਹੜਾ ਆ ਉਹ ਲਿਆਂਦਾ ਜਾਂਦਾ ਆ ਔਰ ਜਿਹੜਾ ਇਸ ਕਮੇਟੀਆਂ, ਸਬ ਕਮੇਟੀਆਂ ਇੱਕ ਬਾਬੂਸ਼ਾਹੀ ਜਾਂ ਬਿਊਰੋਕਰੈਟਿਕ ਸਿਸਟਮ ਡਿਸੀਜਨ ਮੇਕਿੰਗ ਦਾ ਹੈਗਾ ਜਿਹਦੇ 'ਚ ਪੱਕੀਆਂ ਐਗਜ਼ੈਕਟਿਵ ਕਮੇਟੀਆਂ ਬਣਦੀਆਂ ਨੇ ਔਰ ਉਹ ਆਪਣੇ ਤਰੀਕੇ ਦੇ ਨਾਲ ਫੈਸਲੇ ਲੈਂਦੇ ਆ। ਉਹ ਸਾਰਾ ਇੱਕ ਬਿਊਰੋਕਰੈਟਿਕ ਸਿਸਟਮ ਆਫ ਡਿਸੀਜਨ ਮੇਕਿੰਗ ਉਹ ਸਿੱਖਾਂ ਨੂੰ ਉਹ ਦਿੰਦੇ ਨੇ। ਔਰ ਆਮ ਆਪਾਂ ਇਹ ਸੁਣਦੇ ਹਾਂ ਕਿ ਬੜੀਆਂ ਕੁਰਬਾਨੀਆਂ ਹੋਈਆਂ, ਬੜੇ ਮੋਰਚੇ ਲੱਗੇ। ਤੁਸੀਂ ਦੇਖੋ ਕਿ ਗੁਰਦੁਆਰਿਆਂ ਦੀ ਸੇਵਾ ਸੰਭਾਲ ਲੈਣ ਦੇ ਲਈ ਉਹਨਾਂ ਮੋਰਚਿਆਂ ਦੇ ਰਾਹੀਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਨਹੀਂ ਲਈ ਗਈ, ਉਹ ਪਹਿਲਾਂ ਸੰਘਰਸ਼ ਦੇ ਲਹਿਦਾ ਨੇ ਉਹ ਆ ਚੁੱਕਿਆ ਸੀਗਾ ਸੇਵਾ ਸੰਭਾਲ। ਉਹ ਮੋਰਚਿਆਂ ਦਾ ਅਸਰ ਇਹ ਹੋਇਆ ਕਿ ਉਦੋਂ ਸਿੱਖਾਂ ਦੇ ਉੱਪਰ ਅੰਗਰੇਜ਼ ਆਪਣਾ ਡਿਸੀਜਨ ਮੇਕਿੰਗ ਤੇ ਲੀਡਰਸ਼ਿਪ ਚੁਣਨ ਦਾ ਤਰੀਕਾ ਥੋਪਣਾ ਚਾਹੁੰਦੇ ਸੀ ਜੋ ਉਹਨਾਂ ਨੇ 1925 ਵਾਲੇ ਐਕਟ ਦੇ ਰਾਹੀਂ ਥੋਪਿਆ। ਉਦੋਂ ਇੱਕ ਝਲਕਾਰਾ ਅਸੀਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਕਿ ਜਿੱਥੇ ਅਸੀਂ ਆਪਣੀ ਸਾਂਝੀ ਅਗਵਾਈ ਚੁਣਨ ਦਾ, ਆਪਣੇ ਫੈਸਲੇ ਲੈਣ ਦਾ ਅਮਲ ਕਰਦੇ ਹਾਂ, ਪਰ ਉਹ ਦੁਬਾਰਾ ਫਿਰ ਐਕਟ ਆਉਣ ਤੋਂ ਬਾਅਦ ਜਿਹੜਾ ਪੱਛਮੀ ਤਰੀਕਾਕਾਰ ਹੈ ਜਿਹਦੇ ਚੱਲਦਿਆਂ ਹੋਇਆਂ ਅੱਜ ਇਹ ਹਾਸੋਹੀਣੀ ਸਥਿਤੀ ਬਣੀ ਹੋਈ ਹੈ ਕਿ ਇੱਕ ਪੁਰਖੀ ਜਿਹੜਾ ਨਿਜ਼ਾਮ ਸੀਗਾ, ਕਿਉਂਕਿ ਬਾਅਦ ਦੇ ਵਿੱਚ ਜਿਹੜਾ ਉਹ ਸਰਬਰਾਹ ਦਾ ਅਹੁਦਾ ਸੀਗਾ ਉਸੇ ਦਾ ਹੀ ਨਾਮ ਬਦਲ ਕੇ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਜਿਹੜਾ ਆ ਉਹ ਕਰ ਦਿੱਤਾ ਗਿਆ ਔਰ ਬਿਨਾਂ ਜਥੇ ਤੋਂ ਜਥੇਦਾਰ ਦੀ ਜਿਹੜੀ ਇੱਕ ਪਿਰਤ ਜਿਹੜੀ ਹੈ ਉਹ ਇਹ ਅੰਗਰੇਜ਼ਾਂ ਦੇ ਦਿੱਤੇ ਹੋਏ ਸਿਸਟਮ ਜਾਂ ਇਸ ਲਗੇਸੀ ਦੇ ਰਾਹੀਂ ਆਉਂਦੀ ਹੈ। ਜਿਹੜਾ ਪੰਥਕ ਨਿਜ਼ਾਮ ਸੀਗਾ ਉਹ ਇੱਕ ਜਥੇ ਵਾਲਾ ਸੀਗਾ ਔਰ ਜਥੇ ਦੇ ਜਥੇਦਾਰ ਵਾਲੀ ਸੀਗੀ। ਸੋ ਇਸ ਤਰ੍ਹਾਂ ਦਾ ਸਾਰਾ ਪਿਛੋਕੜ ਹੈ ਜਿਹਦੇ ਤੋਂ ਅੱਜ ਦੀ ਸਥਿਤੀ ਦੇ ਵਿੱਚ ਇਹ ਸਥਿਤੀ ਪਹੁੰਚੀ ਹੈ। ਸੋ ਏਦਾਂ ਅੱਜ ਤੋਂ ਤਕਰੀਬਨ 100 ਸਾਲ ਪਹਿਲਾਂ ਦੀ ਅਸੀਂ ਗੱਲ ਕਰਦੇ 1921 ਦੇ ਵਿੱਚ ਜਿਹੜੀ ਕਮੇਟੀ ਪਹਿਲੀ ਵਾਰ ਸ਼ਾਇਦ ਚੁਣੀ ਜਾਂਦੀ, 1925 ਦੇ ਵਿੱਚ ਐਕਟ ਆਉਂਦਾ। ਸੋ ਤਕਰੀਬਨ ਇਸ ਪ੍ਰੋਸੈਸ ਨੂੰ 100 ਸਾਲ ਹੋ ਗਏ ਆ।
100 ਸਾਲ ਜਿਹੜਾ ਕਾਫੀ ਸੰਘਰਸ਼ ਭਰਿਆ ਸੀ, ਕਿਉਂਕਿ 47 ਦੀ ਵੰਡ ਆਉਂਦੀ ਆ, ਜਿਹੜਾ ਇੱਕ ਐਸਟੀਮੇਟ ਮੰਨਿਆ ਜਾਂਦਾ ਕਿ 70% 60-70% ਜਿਹੜੇ ਸਿੱਖ ਆ ਉਹ ਉੱਜੜ ਜਾਂਦੇ ਆਪਣੇ ਘਰਾਂ ਤੋਂ, ਨਵੀਂ ਜਗ੍ਹਾ ਤੇ ਆ ਕੇ ਵਸਦੇ ਆ। ਪੰਜਾਬੀ ਸੂਬਾ ਮੋਰਚਾ ਲੱਗਦਾ, ਧਰਮ ਯੁੱਧ ਮੋਰਚਾ ਲੱਗਦਾ, ਸੰਘਰਸ਼ ਦਾ ਦੌਰ ਆਉਂਦਾ। ਤੇ ਸੰਘਰਸ਼ ਦੇ ਦੌਰ ਤੋਂ ਬਾਅਦ ਇੱਕ ਜਿਹੜੀ ਪ੍ਰੋਸੈਸ ਆਫ ਡਿਸੀਜਨ ਮੇਕਿੰਗ ਕਹਿ ਲਓ, ਜਾਂ ਸਿੱਖ ਪਰੰਪਰਾ ਦੀ ਕਨਵਰਸੇਸ਼ਨ, ਉਹਦੇ ਵਿੱਚ ਥੋੜੀ ਜਿਹੀ ਖੜੋਤ ਜਿਹੜੀ ਮਹਿਸੂਸ ਹੁੰਦੀ ਆ। ਸੋ ਆਪਾਂ ਗੱਲ ਕਰਦੇ ਹਾਂ ਪੋਸਟ ਸੰਘਰਸ਼ 1995 ਤੋਂ ਬਾਅਦ ਦੇ ਹਾਲਾਤ। ਜਿੱਦਾਂ ਮੈਂ ਪਹਿਲਾਂ ਵੀ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਗੱਲਬਾਤ ਕੀਤੀ, ਭਾਈ ਰਣਜੀਤ ਸਿੰਘ ਹੋਣਾ ਤੋਂ ਬਾਅਦ ਗਿਆਨੀ ਪੂਰਨ ਸਿੰਘ, ਜਥੇਦਾਰ ਵੇਦਾਂਤੀ ਹੋਣਾ ਦਾ, ਗਿਆਨੀ ਗੁਰਬਚਨ ਸਿੰਘ। ਸੋ ਬਿਲਕੁਲ ਇੱਕ ਤਾਂ ਤੁਸੀਂ ਗੱਲ ਕੀਤੀ ਕਿ ਜੜ ਉੱਥੇ ਪਈ ਆ, ਪਰ ਇਸ ਤੋਂ ਬਾਅਦ ਅਸੀਂ ਇਹ ਗੱਲ ਕਰੀਏ ਕਿ ਚਲੋ ਐਫਰਟ ਦੀ ਗੱਲ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਕਿ ਹੁਣ ਦੇ ਹਾਲਾਤਾਂ ਦੀ, ਪਿਛਲੇ 20-25 ਸਾਲ ਦੇ ਹਾਲਾਤਾਂ ਦੀ ਗੱਲ ਕਰੀਏ ਤੇ ਜਥੇਦਾਰ ਸਾਹਿਬਾਨ ਦੀ ਜਿਹੜੀ ਨਿਯੁਕਤੀ ਹੈ, ਭਾਵੇਂ ਕਿ ਜਥੇਦਾਰੀ ਦਾ ਜਿਹੜਾ ਕਨਸੈਪਟ ਤੁਸੀਂ ਦੱਸਿਆ ਕਿ ਉਹ ਨਹੀਂ ਰਿਹਾ, ਪਰ ਜਿੱਦਾਂ ਵੀ ਹੈ, ਕਿਉਂਕਿ ਅੱਜ ਦੇ ਸਮੇਂ ਦੀ ਇਹ ਇੱਕ ਤਰੀਕੇ ਨਾਲ ਕਹਿ ਲਓ ਕਿ ਸੱਚਾਈ ਆ। ਹਾਂਜੀ, ਅੱਜ ਦੀ ਹਕੀਕਤ ਇਹੀ ਆ, ਹਨਾ। ਪਰ ਉਹਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੋਮੀਨੇਸ਼ਨ ਕਰਦੀ ਆ ਇਸ ਪ੍ਰੋਸੈਸ ਦੀ, ਮੈਂ ਦੇਖਿਆ ਕਿ ਪਹਿਲੀਆਂ ਨੋਮੀਨੇਸ਼ਨਸ ਦੇ ਵਿੱਚ ਸਾਰੀਆਂ ਫਿਰ ਵੀ ਜਥੇਬੰਦੀਆਂ ਇਕੱਠੀਆਂ ਹੋ ਕੇ ਪ੍ਰੋਸੈਸ ਮੇਕਿੰਗ ਕਰਦੀਆਂ। ਪਰ ਜਿਹੜੇ ਪਿਛਲੇ ਕੁਛ ਦਿਨਾਂ ਦੀ ਨੋਮੀਨੇਸ਼ਨ ਦੀ ਗੱਲ ਕਰੀਏ ਤੇ ਜਿਹੜਾ ਮੀਡੀਆ ਦੇ ਵਿੱਚ ਗੱਲਬਾਤ ਆ ਜਾਂਦੀ, ਉਸ ਤੋਂ ਬਾਅਦ ਸਮਾਗਮ ਹੁੰਦਾ, ਸਾਰੀ ਜਥੇਬੰਦੀਆਂ ਇੱਕ ਕਹਿ ਲਓ ਕਿ ਫਾਰਮੈਲਿਟੀ ਦੇ ਸੇਕ ਦੇ ਉੱਤੇ ਦਸਤਾਰਬੰਦੀ ਕਰਦੀਆਂ। ਸੋ ਇਹ ਸਾਰੇ ਪ੍ਰੋਸੈਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਇਹ ਦਿਨੋਂ ਦਿਨ ਜਿਹੜਾ ਕੰਮ ਨਿਘਾਰ ਦੇ ਵੱਲ ਜਾ ਰਿਹਾ, ਜਿਹੜਾ ਮੌਜੂਦਾ ਸਿਸਟਮ ਵੀ ਆ ਜੀ। ਦੇਖੋ, ਇਹ 78 ਤੋਂ ਬਾਅਦ ਹੀ ਇਹਦੇ ਨਿਸ਼ਾਨ ਜਿਹੜੇ ਆ ਉਹ ਪ੍ਰਗਟ ਹੋਣ ਲੱਗ ਗਏ ਸੀਗੇ, ਕਿਉਂਕਿ ਉਸ ਤੋਂ ਪਹਿਲਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਫੇਰ ਵੀ ਇੱਕ ਅਮਲ ਰੱਖਿਆ ਗਿਆ ਸੀਗਾ ਕਿ ਉਹਨਾਂ ਦੇ ਵੱਲੋਂ ਇੱਕ ਵੱਖਰਾ ਬੋਰਡ ਜਾਂ ਇੱਕ ਵੱਖਰੀ ਕਮੇਟੀ ਬਣਾਈ ਜਾਂਦੀ ਸੀਗੀ, ਜਿਹੜੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਲਾਉਣ ਦਾ ਜਿਹੜਾ ਅਮਲ ਹੈ ਕਿ ਕੌਣ ਹੋਵੇ ਜਥੇਦਾਰ, ਉਹਦੇ ਵਾਸਤੇ ਇੱਕ ਪ੍ਰੋਸੈਸ ਸ਼ੁਰੂ ਕਰਦੀ ਸੀਗੀ। ਔਰ ਉਹਦੇ ਵਿੱਚ ਸੰਪਰਦਾਵਾਂ, ਸੰਸਥਾਵਾਂ, ਪੰਥਕ ਜਥੇਬੰਦੀਆਂ ਜਿਹੜੀਆਂ ਪੰਥਕ ਘੇਰੇ ਦੇ ਵਿੱਚ ਵਿਚਰਦੇ ਹਿੱਸੇ ਸੀਗੇ, ਉਹ ਸਾਰੇ ਆਪੋ ਆਪਣੀ ਰਾਏ ਕਰਕੇ ਉਹ 3 ਨਾਮ ਜਿਹੜੇ ਆ ਉਹ ਤਜਵੀਜ਼ ਕੀਤੇ ਜਾਂਦੇ ਸੀਗੇ ਐਗਜ਼ੈਕਟਿਵ ਕਮੇਟੀ ਨੂੰ। ਸੋ ਉਹ ਸਾਰੀ ਜਿਹੜੀ ਇੱਕ ਬੋਰਡ ਬਣਦਾ ਸੀਗਾ ਜਿਹਦੇ 'ਚ ਸਾਰਿਆਂ ਦੀ ਰਾਏ ਲਈ ਜਾਂਦੀ ਸੀ, ਉਹਦੇ ਵਿੱਚੋਂ 3 ਨਾਂ ਤਜਵੀਜ਼ ਕੀਤੇ ਜਾਂਦੇ ਸੀ, ਔਰ ਉਹਨਾਂ ਦੇ ਵਿੱਚੋਂ ਇੱਕ ਨਾਮ ਜਿਹੜਾ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਦੇ ਵੱਲੋਂ ਉਹਨਾਂ ਨੂੰ ਜਥੇਦਾਰ ਦੀਆਂ ਸੇਵਾਵਾਂ ਦੇ ਵਾਸਤੇ ਉਹਨਾਂ ਦਾ ਐਲਾਨ ਕੀਤਾ ਜਾਂਦਾ ਸੀਗਾ। ਸੋ ਇਸ ਤਰ੍ਹਾਂ ਦਾ ਇੱਕ ਅਮਲ ਸੀਗਾ। ਪਰ ਜਦੋਂ ਬਿਲਕੁਲ ਹੀ ਜਿਸ ਤਰ੍ਹਾਂ ਅਕਾਲੀ ਦਲ ਹੈ, ਉਹਦੀ ਵੀ ਜਿਹੜੀ ਲੀਡਰਸ਼ਿਪ ਆ ਉਹ ਬਿਲਕੁਲ ਕੇਂਦਰੀਕ੍ਰਿਤ ਹੋਣ ਵਾਲਾ ਅਮਲ ਚੱਲਿਆ, ਜਿਹਦੇ 'ਚ ਆਪਾਂ ਦੇਖਦੇ ਹਾਂ ਕਿ ਉਹ ਬਿਲਕੁਲ ਹੀ ਇੱਕ ਪਰਿਵਾਰ ਤੇ ਵਿਅਕਤੀਆਂ ਤੱਕ ਸੀਮਤ ਹੋਈ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਅਮਲ ਜਿਹੜਾ ਆ ਇਹ ਵੀ ਤੋੜ ਦਿੱਤਾ ਜਾਂਦਾ ਆ, ਔਰ ਹੁਣ ਸਿੱਧਾ ਹੀ ਐਗਜ਼ੈਕਟਿਵ ਆਪਣੇ ਤੌਰ ਦੇ ਉੱਪਰ ਕਰਦੀ। ਜਿਸ ਤਰ੍ਹਾਂ ਤੁਸੀਂ ਕਿਹਾ ਆ ਕਿ ਐਲਾਨ ਪਹਿਲਾਂ ਹੋ ਜਾਂਦਾ ਔਰ ਬਾਅਦ ਦੇ ਵਿੱਚ ਉਹ ਮਤਲਬ ਆ ਕੇ ਜਿੱਦਾਂ ਇੱਕ ਵੈਲਕਮ ਕਰਨ ਦਾ ਪ੍ਰੋਸੈਸ ਨਹੀਂ ਹੁੰਦਾ ਕਿ ਕੋਈ ਨਵਾਂ ਅਫਸਰ ਹੈ ਤੇ ਸਾਰੇ ਉਸ ਤਰੀਕੇ ਦਾ, ਉਸ ਤਰ੍ਹਾਂ ਦਾ ਉਹ ਬਣ ਕੇ ਰਹਿ ਗਿਆ ਆ। ਉਹ ਪਹਿਲਾਂ ਵਾਲਾ ਜਿਹੜਾ ਕੁਛ ਥੋੜਾ ਬਹੁਤਾ ਸਿਸਟਮ ਬਣਾਇਆ ਸੀਗਾ, ਇੱਕ ਪ੍ਰੋਸੈਸ ਬਣਾਇਆ ਸੀ, ਉਹ ਵੀ ਬਿਲਕੁਲ ਟੁੱਟ ਗਿਆ। ਔਰ ਹੁਣ ਦੇ ਸਮੇਂ ਦੇ ਵਿੱਚ ਤਾਂ ਦੇਖੀਏ ਕਿਸ ਤਰੀਕੇ ਦੇ ਨਾਲ ਲਾਏ ਜਾਂਦੇ ਆ, ਕਿਸ ਤਰੀਕੇ ਦੇ ਨਾਲ ਜਥੇਦਾਰਾਂ ਨੂੰ ਲਾਇਆ ਜਾਂਦਾ, ਉਹ ਬਿਲਕੁਲ ਹੀ ਇੱਕ ਕਿਸੇ ਦੀ ਵੀ ਸਮਝ ਤੋਂ ਬਾਹਰੀ ਗੱਲ ਹੋ ਗਈ ਹੈ। ਔਰ ਸਾਫ਼ ਹੀ ਗੱਲ ਸਮਝ ਇਹ ਆਉਂਦੀ ਹੈ ਕਿ ਉਹ ਜਿਹੜੇ ਲਾਉਣ ਵਾਲੇ ਨੇ, ਜਿਹੜੇ ਕੰਟਰੋਲ ਕਰ ਰਹੇ ਆ, ਉਹ ਬਿਲਕੁਲ ਹੀ ਆਪਣੇ ਮੁਫਾਦਾਂ ਦੇ ਵਾਸਤੇ ਜਦੋਂ ਉਹਨਾਂ ਨੂੰ ਲੱਗਦਾ ਆ ਕਿ ਹੁਣ ਇਸ ਵਿਅਕਤੀ ਵਿਸ਼ੇਸ਼ ਦੀ ਜਿਸ ਤਰ੍ਹਾਂ ਦੀ ਸਾਖ ਹੈ ਜਾਂ ਜਿਸ ਤਰ੍ਹਾਂ ਦੀ ਛਵੀ ਹੈ, ਇਹਨੂੰ ਲਾਉਣ ਦੇ ਨਾਲ ਸਾਡੇ ਸਿਆਸੀ ਮੁਫਾਦ ਹੱਲ ਹੋ ਸਕਦੇ ਆ ਜਾਂ ਅਸੀਂ ਜਿਸ ਸਥਿਤੀ 'ਚ ਫਸੇ ਹੋਏ ਹਾਂ ਉਹਦੇ 'ਚੋਂ ਨਿਕਲ ਸਕਦੇ ਹਾਂ, ਉਹਨਾਂ ਦੀ ਨਿਯੁਕਤੀ ਕਰ ਦਿੱਤੀ ਜਾਂਦੀ ਹੈ। ਜਦੋਂ ਉਹਨਾਂ ਨੂੰ ਲੱਗਦਾ ਕਿ ਹੁਣ ਇਹਨਾਂ ਨੂੰ ਲਾ ਕੇ ਜਾਂ ਬਦਲ ਕੇ ਸਾਡੇ ਮੁਫਾਦ ਸਾਰ ਹੋ ਸਕਦੇ ਆ ਵਕਤ ਦੇ, ਤੇ ਉਹ ਬਿਲਕੁਲ ਹੀ ਉਹਨਾਂ ਨੂੰ ਲਾ ਦਿੰਦੇ ਆ। ਕੋਈ ਕਿਸੇ ਦੇ ਨਾਲ ਰਾਏ ਸ਼ੁਮਾਰੀ ਜਾਂ ਇਸ ਤਰ੍ਹਾਂ ਦਾ ਕੁਛ ਵੀ ਡਿਸੀਜ਼ਨ ਮੇਕਿੰਗ ਦਾ ਜਾਂ ਲੀਡਰਸ਼ਿਪ ਇਵੋਲਵ ਕਰਨ ਦਾ ਪ੍ਰੋਸੈਸ ਜਿਹੜਾ ਆ ਉਹ ਇਨ ਪਲੇਸ ਰਹਿ ਹੀ ਨਹੀਂ ਗਿਆ। ਤੇ ਜੇ ਆਪਾਂ ਦੇਖੀਏ ਕਿ ਹੁਣ ਦਾ ਸਮਾਂ ਜਿਹੜਾ ਇੰਨੀ ਜ਼ਿਆਦਾ ਸਥਿਰਤਾ ਦਾ ਆ, ਜਿਹਦੇ ਵਿੱਚ ਦੁਨੀਆ 'ਚ ਬਣੇ ਹੋਏ ਸਿਸਟਮ ਜਿਹੜੇ ਆ ਉਹ ਢਹਿ ਢੇਰੀ ਹੋ ਰਹੇ,
ਤੇ ਸਿੱਖਾਂ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਕਿ ਜਿਸ ਤਰ੍ਹਾਂ ਦੇ ਨਾਲ 2014 ਤੋਂ ਬਾਅਦ ਇੰਡੀਆ ਦੇ ਵਿੱਚ ਇੱਕ ਨਵੇਂ ਰਾਜਤੰਤਰ ਦੀ ਉਸਾਰੀ ਜਿਹੜੀ ਹੈ ਉਹ ਸਾਹਮਣੇ ਆਈ, ਇੱਕ ਵੱਖਰੀ ਤਰ੍ਹਾਂ ਦੀ ਸਟੇਟ ਕਰਾਫਟ ਆਈ ਹੈ, ਜਿਹਦੀ ਨੀਤੀ ਜਿਹੜੀ ਆ ਉਹ ਬਿਲਕੁਲ ਹੀ ਪਹਿਲੀ 2014 ਤੋਂ ਪਹਿਲਾਂ ਵਾਲਾ ਜਿਹੜਾ ਰਾਜ ਪ੍ਰਬੰਧ ਚੱਲਦਾ ਸੀ ਉਹਦੇ ਨਾਲੋਂ ਵੱਖਰੀ ਹੈ। ਪਹਿਲਾਂ ਵਾਲੇ ਜਿਹੜੇ ਸੀਗੇ ਉਹ ਕਿਸੇ ਵੀ ਹਿੱਸੇ ਨੂੰ ਜਿਨ੍ਹਾਂ ਨੂੰ ਉਹਨਾਂ ਨੇ ਆਪਣੇ ਕਾਬੂ ਹੇਠ ਰੱਖਣਾ ਹੁੰਦਾ ਸੀ ਉਹਨਾਂ ਦੇ ਵਿੱਚੋਂ ਕੁਝ ਹਿੱਸਿਆਂ ਨੂੰ ਆਪਣੇ ਨਾਲ ਲੈ ਲੈਂਦੇ ਸੀ। ਜਿੱਦਾਂ ਪੰਜਾਬ 'ਚ ਬਾਦਲ ਵਰਿੰਦਰ ਦੇ ਰਾਹੀਂ ਉਹ ਸਿੱਖਾਂ ਨੂੰ ਕਾਬੂ ਕਰਦੇ ਸੀਗੇ, ਕਸ਼ਮੀਰ ਵਿੱਚ ਉਹ ਅਬਦੁੱਲੇ ਜਾਂ ਮੁਫਤੀ ਪਰਿਵਾਰ ਹੈ ਉਹਨਾਂ ਨੂੰ ਕੋਆਪਟ ਕਰਕੇ ਉਹਨਾਂ ਦੇ ਰਾਹੀਂ ਕਰਦੇ ਸੀਗੇ। ਇਹ ਹੁਣ ਵਾਲੇ ਜਿਹੜੇ ਆ ਇਹ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਕਰਨਾ ਚਾਹੁੰਦੇ। ਇਹ ਤਾਂ ਵੱਧ ਤੋਂ ਵੱਧ ਖਲਾਰਾ ਪਾਉਣਾ ਚਾਹੁੰਦੇ ਆ, ਵੱਧ ਤੋਂ ਵੱਧ ਸ਼ਕਤੀ ਜਿਹੜੀ ਆ ਕੋਈ ਵੀ ਸੰਗਠਿਤ ਰੂਪ ਦੇ ਵਿੱਚ ਕਿਸੇ ਦੀ ਵੀ ਭਾਵੇਂ ਉਹਨਾਂ ਦੇ ਨਾਲ ਹੀ ਚੱਲ ਰਹੀ ਆ ਉਹਨੂੰ ਵੀ ਤੋੜਨਾ ਚਾਹੁੰਦੇ ਆ, ਪਰ ਕਿਸੇ ਨੂੰ ਵੀ ਪੰਜਾਬ 'ਚ ਅਸੀਂ ਦੇਖਿਆ ਕਿ ਬਿਲਕੁਲ ਡੈਸੀਮੇਟ ਨਹੀਂ ਕਰਨਾ ਚਾਹੁੰਦੇ। ਉਹ ਬਿਲਕੁਲ ਇੱਕ ਥੋੜੇ ਹਿੱਸਿਆਂ ਦੇ ਵਿੱਚ ਵੰਡ ਕੇ ਰੱਖਣਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਸਿੱਖਾਂ ਦੀ ਲੀਡਰਸ਼ਿਪ ਦੀ ਡਿਵਾਈਡ ਜਾਂ ਵੈਕਿਊਮ ਖੜਾ ਕਰਨਾ ਚਾਹੁੰਦੇ ਔਰ ਉਹਦੇ ਵਿੱਚੋਂ ਸਾਡੇ ਇੰਸਟੀਟਿਊਸ਼ਨਸ ਨੂੰ ਕੰਟਰੋਲ ਕਰਨ ਦਾ ਅਮਲ ਉਹ ਤਾਂ ਬਿਲਕੁਲ ਹੁਣ ਸਾਹਮਣੇ ਆ ਰਿਹਾ। ਸਪਸ਼ਟ ਹੋ ਗਿਆ ਇਸ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰ ਵਾਲੇ ਜਿਹੜੇ ਤਖਤ ਨੇ ਆਪਾਂ ਦੇਖ ਲਈਏ ਹਜ਼ੂਰ ਸਾਹਿਬ, ਪਟਨਾ ਸਾਹਿਬ, ਪਿਛਲੇ ਤੁਸੀਂ 8-10 ਮਹੀਨੇ ਦੀਆਂ ਖਬਰਾਂ ਹੀ ਦੇਖ ਲਓ ਜਿਹੜੀਆਂ ਉਹਨਾਂ ਨਾਲ ਸੰਬੰਧਿਤ ਲੱਗੀਆਂ ਤੇ ਸਾਰੀ ਕਵਾਇਦ ਸਮਝ ਆ ਜਾਂਦੀ ਹੈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਉਹਨਾਂ ਨੇ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਕੀਤਾ ਔਰ ਉਹਨਾਂ ਨੇ ਇੱਕ ਜਿੱਤੀ ਜਿਤਾਈ ਕਮੇਟੀ ਜਿੱਤੀ ਤਾਂ ਉੱਥੇ ਇਲੈਕਸ਼ਨ ਰੂਪ 'ਚ ਦੇਖੋ ਤਾਂ ਬਾਦਲ ਦਲ ਹੀ ਜਿੱਤਿਆ ਸੀਗਾ ਜੀ, ਪਰ ਉਹ ਇਸ ਸਥਿਤੀ ਦੇ ਵਿੱਚ ਸੀਗੇ ਕਿ ਉਹ ਜਿੱਤੀ ਜਿਤਾਈ ਕਮੇਟੀ ਜਿਹੜੀ ਆ ਉਹ ਬੀਜੇਪੀ ਲੈ ਗਈ। ਹਰਿਆਣਾ ਕਮੇਟੀ ਜਿਹੜੀ ਆ ਉਹ ਅਸੀਂ ਦੇਖਦੇ ਰਹੇ ਜਦੋਂ 2007 ਦੇ ਵਿੱਚ ਸੰਘਰਸ਼ ਸ਼ੁਰੂ ਹੋਇਆ ਸਰਸਾ ਸਾਧ ਦੇ ਖਿਲਾਫ, ਉਸ ਸਮੇਂ ਖਾਲਸਾ ਐਕਸ਼ਨ ਕਮੇਟੀ ਬਣੀ, ਮੈਂ ਵੀ ਖਾਲਸਾ ਐਕਸ਼ਨ ਕਮੇਟੀ ਦੇ ਵਿੱਚ ਸੀ ਬਤੌਰ ਮੈਂਬਰ ਔਰ ਉਦੋਂ ਹਰਿਆਣੇ ਤੋਂ ਦੀਦਾਰ ਸਿੰਘ ਨਲਵੀ ਜਾਂ ਜਗਦੀਸ਼ ਸਿੰਘ ਝਿੰਡਾ ਉਹ ਉਸ ਸਮੇਂ ਹਰਿਆਣਾ ਕਮੇਟੀ ਦੀ ਕਵਾਇਦ ਚਲਾ ਰਹੇ ਸੀ ਔਰ ਆ ਕੇ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਸਾਨੂੰ ਇਸ ਕਰਕੇ ਵੱਖਰੀ ਕਮੇਟੀ ਚਾਹੀਦੀ ਹੈ ਕਿ ਬਾਦਲ ਬੀਜੇਪੀ ਦੇ ਨਾਲ ਹੈ ਤੇ ਬੀਜੇਪੀ ਸਿੱਖਾਂ ਦੀ ਪਛਾਣ ਨੂੰ ਜਜ਼ਬ ਕਰ ਰਹੀ ਹੈ ਜੀ। ਸੋ ਇਹਨਾਂ ਮਨੋਰਥਾਂ ਨੂੰ ਸਾਹਮਣੇ ਰੱਖ ਕੇ ਜਿਹੜੀ ਇੱਕ ਕਵਾਇਦ ਚਲਾਈ ਸੀ, ਤੁਸੀਂ ਦੇਖੋ ਉਹਦਾ ਨਤੀਜਾ ਕੀ ਨਿਕਲਿਆ ਕਿ ਜਦੋਂ ਕਮੇਟੀ ਬਣੀ ਉਹ ਬਣਦਿਆਂ ਸਾਰ ਸਿੱਧੀ ਬੀਜੇਪੀ ਦੀ ਝੋਲੀ ਚਲੇ ਗਈ ਜਾ ਕੇ ਡਿੱਗੀ ਹੈ। ਸੋ ਇਸੇ ਤਰ੍ਹਾਂ ਹੀ ਹੁਣ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਤਖਤ ਸਾਹਿਬਾਨ ਖਾਸ ਤੌਰ ਦੇ ਉੱਪਰ ਅਕਾਲ ਤਖਤ ਸਾਹਿਬ ਦਾ ਉਹਦੇ ਉੱਪਰ ਸਟੇਟ ਸਿੱਧਾ ਕਾਬਜ ਹੋਣਾ ਚਾਹ ਰਿਹਾ ਹੈ ਔਰ ਅਜਿਹੇ ਦੇ ਵਿੱਚ ਜਦੋਂ ਇੰਨੀ ਅਸਥਿਰਤਾ ਆ ਔਰ ਪੰਜਾਬ ਦੀ ਇੱਕ ਬੜੀ ਇੰਪੋਰਟੈਂਸ ਇਸ ਸਾਰੇ ਖਿੱਤੇ ਦੇ ਵਿੱਚ ਹੈਗੀ ਹੈ, ਸਿੱਖ ਵੀ ਇੱਕ ਕੌਮ ਵਜੋਂ ਇੱਕ ਭਾਈਚਾਰੇ ਵਜੋਂ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੇ ਨੇ ਤੇ ਬਿਲਕੁਲ ਹੀ ਸਾਡੇ ਕੋਲ ਜਿਹੜੇ ਵੀ ਕੋਈ ਸਾਡੇ ਆਪਣੇ ਅਦਾਰੇ ਸਾਡੇ ਇੰਸਟੀਟਿਊਸ਼ਨ ਜਿਨ੍ਹਾਂ ਦੀ ਕੋਈ ਸਾਖ ਬਚੀ ਹੋਈ ਸੀਗੀ ਜਾਂ ਕੋਈ ਅਮਲ ਬਚੇ ਹੋਏ ਸੀਗੇ ਉਹ ਬਿਲਕੁਲ ਹੀ ਮਤਲਬ ਖਿਲਰਨ ਦੇ ਕੰਢੇ ਦੇ ਉੱਪਰ ਪਹੁੰਚੇ ਹੋਏ ਆ। ਸੋ ਇਸ ਸਾਰੇ ਹਾਲਾਤ ਦੇ ਵਿੱਚ ਬੜੀ ਗੰਭੀਰ ਸਥਿਤੀ ਹੈ। ਤੁਸੀਂ ਦੇਖੋ ਕਿ ਹੁਣ ਜਿੰਨੀ ਮੀਡੀਆ ਦੇ ਵਿੱਚ ਚਰਚਾ ਹੋਈ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੇ ਜੋ ਕਹਿ ਰਹੇ ਆ, ਚਲੋ ਆਪਾਂ ਉਹੀ ਮੰਨ ਲੈਂਦੇ ਹਾਂ ਕਿ ਸਵੈ ਸੇਵਾ ਮੁਕਤੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਔਰ ਗਿਆਨੀ ਰਘਬੀਰ ਸਿੰਘ ਦੇ ਆਉਣ ਦੀ ਉਹ ਚਰਚਾ ਇਹ ਹੋ ਰਹੀ ਹੈ ਕਿ ਕੀ ਉਹਨਾਂ ਨੇ ਆਹ ਸਟੇਟਮੈਂਟ ਦਿੱਤੀ ਸੀ ਤਾਂ ਲਾਇਆ ਗਿਆ ਆ ਜਾਂ ਉਹਨਾਂ ਨੇ ਫਲਾਨੀ ਸਟੇਟਮੈਂਟ ਦਿੱਤੀ ਸੀ ਜਾਂ ਉਹ ਫਲਾਨੇ ਲੀਡਰ ਦੇ ਖਿਲਾਫ ਚੱਲ ਰਹੇ ਸੀ ਜਾਂ ਉਹ ਬਾਦਲ ਪਰਿਵਾਰ ਦੀ ਈਨ ਨਹੀਂ ਸੀ ਮੰਨ ਰਹੇ। ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਜਦ ਕਿ ਦੇਖਣ ਦਾ ਮਸਲਾ ਇਹ ਹੈਗਾ ਆ ਕਿ ਕੀ ਕੋਈ ਪ੍ਰੋਸੈਸ ਪਿਛਲਿਆਂ ਨਾਲੋਂ ਕੀ ਫਰਕ ਹੈ। ਤੁਸੀਂ ਦੇਖੋ ਕੋਰ ਗੱਲ ਤਾਂ ਬਿਲਕੁਲ ਉੱਥੇ ਹੀ ਪਈ ਹੋਈ ਹੈ। ਜਦੋਂ ਵੀ ਕਿਸੇ ਨੂੰ ਬਦਲਿਆ ਜਾਂਦਾ ਆ ਉਹਦੇ ਵਾਸਤੇ ਕੋਈ ਨਾ ਕੋਈ ਤੇ ਮੌਕੇ ਦਾ ਕਾਰਨ ਹੁੰਦਾ ਹੀ ਹੈ ਨਾ ਜੀ। ਬਿਲਕੁਲ ਹਰ ਵਾਰ ਅਸੀਂ ਮਤਲਬ ਸਿਰਫ ਮੌਕੇ ਦਾ ਕਾਰਨ ਹੀ ਡਿਸਕਸ ਕਰਾਂਗੇ ਜਾਂ ਅਸੀਂ ਜੋ ਜੜ੍ਹਿਆ ਉਹ ਇਹ ਫੜਾਂਗੇ ਕਿ ਭਾਈ ਇਹ ਤਰੀਕਾਕਾਰ ਜਾਂ ਇਹ ਸਾਰਾ ਸਿਸਟਮ ਹੈ ਜਿਹੜਾ ਜਿਹਦੇ ਵਿੱਚ ਇੱਕ ਵੋਟਾਂ ਵਾਲੀ ਪਾਰਟੀ ਇਹ ਡਿਸਾਈਡ ਕਰੂਗੀ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਹੋਣਾ ਤੇ ਵੋਟਾਂ ਦੇ ਵਿੱਚੋਂ ਤਾਂ ਹੁਣ ਫਿਰ ਕੱਲ ਨੂੰ ਕੋਈ ਵੀ ਲਿਆਂਦਾ ਜਾ ਸਕਦਾ। ਸਟੇਟ ਦਾ ਆਪਾਂ ਦੇਖਿਆ ਹੈ ਕਿ ਇਸ ਤਰੀਕੇ ਦੇ ਨਾਲ ਸਾਰਾ ਅਮਲ ਹੈ। ਬੜੇ ਬੰਦਿਆਂ ਨੂੰ ਲੱਗਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਰਾਹੀਂ ਮਸਲਾ ਹੱਲ ਹੋ ਜਾਣਾ ਹੈ। ਇੱਕ ਸਿੰਪਲ ਜੀ ਗੱਲ ਤੁਸੀਂ ਦੇਖੋ ਕਿ ਕਾਨੂੰਨ ਕਹਿੰਦਾ ਕਿ 5 ਸਾਲ ਬਾਅਦ ਵੋਟਾਂ ਪੈਣੀਆਂ ਚਾਹੀਦੀਆਂ, 75 ਸਾਲ 47 ਤੋਂ ਬਾਅਦ ਹੋਏ ਆ, 15 ਵਾਰ ਵੋਟਾਂ ਪਈਆਂ ਹੋਣੀਆਂ ਚਾਹੀਦੀਆਂ ਜੀ। ਕਿੰਨੀ ਵਾਰ ਪਈਆਂ ਨੇ? ਸਿਰਫ 5 ਵਾਰ ਇਲੈਕਸ਼ਨ ਹੋਈ ਹੈ। ਇੱਕ ਹੱਥ ਉੱਤੇ ਤੁਸੀਂ ਗਿਣ ਸਕਦੇ ਹੋ ਤੇ ਮੌਜੂਦਾ ਸਮੇਂ ਵਿੱਚ ਵੀ 2011 ਜਾਂ 12 ਦੇ ਵਿੱਚ
2011 ਚ ਹੋਈ, ਉਸ ਤੋਂ ਪਹਿਲਾਂ 2004 ਚ ਹੋਈ ਹੈ। ਉਸ ਤੋਂ ਪਿੱਛੇ ਜਦੋਂ ਸੰਘਰਸ਼ ਚੱਲਦਾ ਸੀਗਾ ਉਦੋਂ ਮਤਲਬ 17 ਸਾਲ ਇਲੈਕਸ਼ਨ ਨਹੀਂ ਹੋਈ, ਔਰ ਹੁਣ ਵੀ 11 ਤੋਂ ਬਾਅਦ ਤੁਸੀਂ ਦੇਖ ਲਓ ਕਿ ਕਿੰਨੇ 11 12 ਸਾਲ ਤਾਂ ਹੋ ਹੀ ਚੁੱਕੇ ਆ ਵੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਹੋਈ। ਔਰ ਹੁਣ ਜਦੋਂ ਬਿਲਕੁਲ ਹੀ ਇੱਕ ਖਲਾਰਾ ਪਾਉਣ ਦੀ ਸਥਿਤੀ ਦੇ ਵਿੱਚ ਕੇਂਦਰ ਪਹੁੰਚਿਆ ਹੋਇਆ, ਤੇ ਇਹਦੇ ਵਿੱਚੋਂ ਵੀ ਆਪਾਂ ਜੇ ਸੋਚਦੇ ਹਾਂ ਕਿ ਉਹਦੇ ਰਾਹੀਂ ਹੱਲ ਨਿਕਲਣੇ ਆ, ਉਹ ਪਤਾ ਨਹੀਂ ਊਠ ਦਾ ਬੁੱਲ ਕਦੋਂ ਡਿੱਗਣਾ ਹੈ ਤੇ ਕਿਸ ਪਾਸੇ ਨੂੰ ਡਿੱਗਣਾ ਹੈ ਤਾਂ ਕੋਈ ਵੀ ਨਹੀਂ ਕਹਿ ਸਕਦਾ ਜੀ। ਪਰ ਨਾਲ ਦੀ ਨਾਲ ਤੁਸੀਂ ਇਹ ਵੀ ਐਗਜ਼ਾਮਪਲ ਦਿੱਤੀ ਨਾ ਇਲੈਕਸ਼ਨ ਦੀ, ਤੇ ਆਪਣੇ ਸਾਹਮਣੇ ਇੱਕ ਸਟੀਕ ਮਿਸਾਲ ਵੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਤਾਂ ਇੱਕ ਪੱਖ ਦੀ ਬਾਦਲ ਧੜੇ ਦੇ ਹੱਕ 'ਚ ਗਈ ਨਾ, ਪਰ ਫਿਰ ਵੀ ਐਂਡ ਰਿਜ਼ਲਟ ਕੀ ਨਿਕਲਿਆ। ਸੋ ਇੱਕ ਮਿਸਾਲ ਤੇ ਸਾਡੇ ਸਾਹਮਣੇ ਦੇਖੋ, ਹੁਣ ਜਿੰਨਾ ਸਿਸਟਮ ਸਿੱਖਾਂ ਦੇ ਅੰਦਰ ਦਾ ਖਿਲਾਰ ਲਿਆ ਉਹ ਇਸ ਸਥਿਤੀ ਦੇ ਵਿੱਚ ਹੈਗੇ ਆ। ਇੰਡੀਆ ਦੇ ਵਿੱਚ ਬਣੀਆਂ ਬਣਾਈਆਂ ਗਵਰਨਮੈਂਟਸ ਉਹ ਲੈ ਕੇ ਜਾ ਰਹੇ ਆ ਜੀ, ਤੇ ਇੱਕ ਮਤਲਬ ਇਸ ਤਰ੍ਹਾਂ ਦੀ ਧਾਰਮਿਕ ਬਾਡੀ ਜਿਹੜੀ ਇਲੈਕਸ਼ਨ ਰਾਹੀਂ ਚੁਣੀ ਜਾਣੀ ਹੈ ਉਹਨੂੰ ਲੈ ਕੇ ਜਾਣ ਦਾ ਜਾਂ ਉਹਨੂੰ ਕਰਨ ਦਾ ਆਪਾਂ ਦੇਖ ਹੀ ਰਹੇ ਹਾਂ ਨਾ ਹੁਣ ਕਿਸ ਤਰ੍ਹਾਂ ਦੇ ਨਾਲ ਭਾਜਪਾ ਦੀ ਕਵਾਇਦ ਜਿਹੜੀ ਆ ਉਹ ਚੱਲ ਰਹੀ ਹੈ। ਸੋ ਜੇ ਵੋਟਾਂ ਵਾਲੀਆਂ ਪਾਰਟੀਆਂ ਦੇ ਹੱਥ ਦੇ ਵਿੱਚ ਹੀ ਤਾਕਤ ਰਹਿਣੀ ਹੈ ਜਥੇਦਾਰ ਨੂੰ ਲਾਉਣ ਦੀ, ਤੇ ਅਗਲੇ ਸਮੇਂ ਦੇ ਵਿੱਚ ਤਾਂ ਫਿਰ ਅਮਿਤ ਸ਼ਾਹ ਹੋਣੀ ਲਾਉਂਦੇ ਦਿਸ ਰਹੇ ਆ ਜੀ। ਇੱਕ ਕਾਨੂੰਨੀ ਨੁਕਤੇ ਦੀ ਥੋੜੀ ਜਿਹੀ ਗੱਲ ਕਰੀਏ, ਕਿਉਂਕਿ ਤੁਸੀਂ ਲਾਅ ਦੇ ਸਟੂਡੈਂਟ ਵੀ ਹੋ। ਸ਼੍ਰੋਮਣੀ ਉਸ ਤੋਂ ਬਾਅਦ ਅਸੀਂ ਅਖੀਰ ਵਿੱਚ ਗੱਲਬਾਤ ਕਰਾਂਗੇ ਸ੍ਰੀ ਅਨੰਦਪੁਰ ਸਾਹਿਬ ਦੀ ਮੀਰੀ ਪੀਰੀ ਦੀ ਇਕੱਤਰਤਾ ਦੀ ਵੀ, ਪਰ ਅਖੀਰਲਾ ਸਵਾਲ ਟੈਕਨੀਕਲ ਕਾਨੂੰਨੀ ਪੱਖ ਤੋਂ ਕਿ ਜਿਹੜੀ ਜਥੇਦਾਰ ਲਾਉਣ ਜਾਂ ਨਾ ਲਾਉਣ ਦੀ ਗੱਲਬਾਤ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਬੰਧ ਦਾ ਘੇਰਾ ਵਾ ਉਹ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਆ, ਪਰ ਜਿਹੜੇ ਤਖਤ ਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਫਰਕ ਹੈ। ਤੇ ਜਿਹੜੇ ਟੈਕਨੀਕਲ ਤੌਰ ਦੇ ਉੱਤੇ ਕੀ ਤਖਤ ਸਾਹਿਬਾਨ ਦੇ ਜਥੇਦਾਰ ਪਹਿਲਾਂ ਜਿਹਨੂੰ ਸਰਬਰਾਹ ਕਹਿੰਦੇ ਸੀ, ਉਹਦਾ ਜਿਹੜਾ ਪ੍ਰਬੰਧ ਆ ਉਹ ਲੀਗਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਦਾ ਅਖਤਿਆਰ ਹੈ? ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਗੁਰਦੁਆਰਾ ਸਾਹਿਬ ਜੇ ਆਪਾਂ ਬਿਲਕੁਲ ਹੀ ਟੈਕਨੀਕਲ ਟਰਮਸ ਦੇ ਵਿੱਚ ਜਾਣਾ ਹੋਵੇ, ਵੈਸੇ ਤਾਂ ਇਹ ਜਿਹੜਾ ਗੁਰਦੁਆਰਾ ਐਕਟ ਆ ਇਹਨੂੰ ਵੀ ਸਾਨੂੰ ਅੰਡਰ ਕੁਐਸਚਨ ਲਿਆਉਣਾ ਚਾਹੀਦਾ ਆ ਜੀ। ਠੀਕ ਹੈ, ਹੁਣ ਜਿਸ ਤਰੀਕੇ ਦੇ ਨਾਲ ਅਮੈਂਡਮੈਂਟ ਦੀ ਗੱਲ ਚੱਲੀ ਹੈ ਕਿ ਇਹਦੇ ਵਿੱਚ ਮਤਲਬ ਭਗਵੰਤ ਮਾਨ ਸਰਕਾਰ ਕਹਿ ਰਹੀ ਹੈ ਕਿ ਅਸੀਂ ਤਰਮੀਮ ਕਰਨੀ ਹੈ, ਔਰ ਇਹ ਕਹਿ ਰਹੇ ਹੈ ਕਿ ਤਰਮੀਮ ਕਰ ਨਹੀਂ ਸਕਦੇ, ਇਹ ਪਾਰਲੀਮੈਂਟ ਕਰ ਸਕਦੀ ਹੈ, ਤੇ ਕੱਲ ਨੂੰ ਬੀਜੇਪੀ ਆਪਣੇ ਹਿਸਾਬ ਦੇ ਨਾਲ ਤਰਮੀਮ ਕਰ ਸਕਦੀ ਹੈ। ਜਾਂ ਨਹਿਰੂ ਪੈਕਟ ਦੀ ਗੱਲ ਆ ਰਹੀ ਸੀਗੀ ਕਿ ਮਤਲਬ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਸ਼੍ਰੋਮਣੀ ਕਮੇਟੀ ਦੇ ਮਤੇ ਤੋਂ ਬਿਨਾਂ ਨਹੀਂ ਕਰਾਂਗੇ। ਦੇਖੋ, ਇੱਥੇ ਇੱਕ ਸੰਵਿਧਾਨਕ ਗਰੰਟੀ ਜਿਹੜੀ 370 ਦੀ ਸੀਗੀ ਕਸ਼ਮੀਰ ਦੇ ਮਾਮਲੇ ਦੇ ਵਿੱਚ, ਉਹ ਤਾਂ ਕਿਸੇ ਪਾਸੇ ਲੱਗੀ ਨਹੀਂ, ਤੇ ਇੱਕ ਪੋਲੀਟੀਕਲ ਪੈਕਟ ਜਿਹੜਾ ਕਿ ਕਦੀ ਵੀ ਲੈਜਿਸਲੇਟਿਵ ਕੰਡੀਸ਼ਨ ਨਹੀਂ ਸੀ ਬਣਿਆ ਕਾਨੂੰਨ ਦੇ ਵਿੱਚ, ਤੇ ਉਹਦੇ ਮੁਤਾਬਕ ਕੋਈ ਤਰਮੀਮ ਨਹੀਂ ਸੀ ਕੀਤੀ ਗਈ, ਤੇ ਇਹ ਕਿਤੇ ਵੀ ਨਹੀਂ ਸੀ ਦਰਜ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਮਤੇ ਤੋਂ ਬਿਨਾਂ ਨਹੀਂ ਹੋਊਗਾ। ਸੋ ਜਦੋਂ ਮੁਕਰਨ ਤੋਂ ਆ ਜਾਵੇ, ਜਦੋਂ ਸਟੇਟ ਆਪਣੇ ਰੰਗ ਦਿਖਾਉਣ ਦੇ ਉੱਪਰ ਆ ਜਾਵੇ, ਤੇ ਇਸ ਤਰ੍ਹਾਂ ਦੀਆਂ ਗੱਲਾਂ ਸਟੈਂਡ ਨਹੀਂ ਕਰਦੀਆਂ ਹੁੰਦੀਆਂ। ਸੋ ਇੱਕ ਤਾਂ ਇਸ ਕਾਨੂੰਨ ਨੂੰ ਹੀ ਸਿੱਖਾਂ ਨੂੰ ਸੋਚਣਾ ਚਾਹੀਦਾ ਆ ਕਿ ਇਹਦੇ ਰਾਹੀਂ ਹੀ ਹੁਣ ਸਟੇਟ ਕਾਬੂ ਕਰਨ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਆਈ ਹੋਈ, ਤੇ ਅੰਡਰ ਕੁਐਸਚਨ ਹੋਣਾ ਚਾਹੀਦਾ। ਪਰ ਜੇ ਆਪਾਂ ਇਹਦੇ ਅੰਦਰ ਵੀ ਦੇਖੀਏ, ਜਿਹੜਾ ਕਿ ਤੁਹਾਡਾ ਸਵਾਲ ਸੀਗਾ, ਉਹਦੇ ਵਿੱਚ ਇਹ ਹੈਗਾ ਕਿ ਜਿਹੜੇ ਤਖਤ ਸਾਹਿਬਾਨ ਨੇ ਉਹ ਗੁਰਦੁਆਰਾ ਨਹੀਂ ਹੈ ਜੀ। ਇਹਦੇ ਬੜੀ ਪ੍ਰਤੱਖ ਜਿਹੜੀ ਆ ਉਹ ਸਿੱਖਾਂ ਦੀ ਪਰੰਪਰਾ ਪਈ ਹੋਈ ਹੈ। ਮਕੈਲੇਫ ਜਿਹਨੇ ਸਿੱਖ ਹਿਸਟਰੀ ਲਿਖੀ ਹੈ ਉਹ ਕਹਿੰਦਾ ਕਿ ਇਹ ਸਿੱਖ ਜਿਹੜੇ ਆ ਉਹਨੂੰ ਮਤਲਬ ਗੁਰੂ ਸਾਹਿਬ ਦੇ ਸਨਮੁਖ ਸਨਮਾਨ ਕੀਤਾ ਜਾਂਦਾ, ਸਭ ਕੁਛ ਹੁੰਦਾ ਆ, ਪਰ ਉਹ ਕਹਿੰਦਾ ਕਿ ਮੈਨੂੰ ਇਹ ਤਖਤ ਦੇ ਉੱਪਰ ਨਹੀਂ ਜਾਣ ਦਿੰਦੇ, ਸ਼ਾਇਦ ਇੱਥੇ ਕੋਈ ਗੁਪਤ ਗੱਲਾਂ ਕਰਦੇ ਨੇ ਜਾਂ ਕੋਈ ਇਹਨਾਂ ਦਾ ਇਸ ਤਰ੍ਹਾਂ ਦਾ। ਅਸਲ ਦੇ ਵਿੱਚ ਤਖਤ ਸਾਹਿਬਾਨ ਦੇ ਉੱਪਰ ਆਮ ਉਹ ਤਖਤ ਸੀਗਾ, ਔਰ ਜਿਸ ਤਰ੍ਹਾਂ ਇੱਕ ਤਖਤ ਦੇ ਉੱਪਰ ਇੱਕ ਲਿਮਟਿਡ ਐਕਸੈਸ ਤੇ ਉਸ ਤਰੀਕੇ ਨਾਲ ਹੁੰਦਾ, ਬਿਲਕੁਲ ਉਸੇ ਤਰੀਕੇ ਦੇ ਨਾਲ ਸੀਗਾ। ਔਰ ਟੈਕਨੀਕਲ ਟਰਮ ਦੇ ਵਿੱਚ ਵੀ ਤਖਤ ਜਿਹੜਾ ਆ ਉਹ ਗੁਰਦੁਆਰਾ ਸਾਹਿਬ ਨਹੀਂ ਹੈਗਾ। ਸੋ SGPC ਦੇ ਪ੍ਰੀਵਿਊ ਤੋਂ, ਕਿਉਂਕਿ ਸਿੱਖਾਂ ਨੂੰ ਲੱਗਦਾ ਸੀਗਾ ਕਿ ਸਾਡਾ ਪ੍ਰਬੰਧ ਹੈ, ਤੇ ਉਹਨਾਂ ਨੇ ਉਸ ਹਿਸਾਬ ਦੇ ਨਾਲ ਇਹਨੂੰ ਰੱਖਿਆ। ਪਰ ਅੱਜ ਦੇ ਸਮੇਂ ਦੇ ਵਿੱਚ ਇਹ ਜ਼ਰੂਰਤ ਹੈਗੀ ਹੈ ਕਿ ਤਖਤ ਸਾਹਿਬ ਦਾ ਪ੍ਰਬੰਧ ਕਿਸ ਤਰ੍ਹਾਂ ਦਾ ਹੋਵੇ। ਜੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਦੇਖੀਏ, ਇਹ ਤਾਂ ਹੁਣ ਮਤਲਬ ਹਰਿਆਣੇ ਵਾਲੇ ਵੀ ਇਹਦੇ ਵਿੱਚੋਂ ਬਾਹਰ ਹੋ ਗਏ ਜੀ, ਹੁਣ ਸਾਰੇ ਸਿੱਖਾਂ ਦੀ ਨੁਮਾਇੰਦਗੀ ਜਿਹੜੀ ਆ ਉਹ ਨਹੀਂ ਕਰਦੀ। ਅਕਾਲ ਤਖਤ ਸਾਹਿਬ ਤਾਂ ਇੱਕ ਅਜਿਹੀ ਸੰਸਥਾ ਆ ਜਿਹਨੇ ਦੁਨੀਆ ਭਰ ਦੇ ਸਿੱਖਾਂ ਦੇ ਵੱਖ-ਵੱਖ ਹਿੱਸਿਆਂ ਨੂੰ ਸੂਤਰਬੱਧ ਕਰਕੇ ਰੱਖਣਾ, ਇੱਕ
ਮਾਲਾ ਦੇ ਮਣਕਿਆਂ ਵਾਂਗ ਉਹਨਾਂ ਨੂੰ ਪਰੋ ਕੇ ਰੱਖਣਾ ਆ। ਸੋ ਉਹਦੀ ਸੇਵਾ ਸੰਭਾਲ ਦੇ ਵਿੱਚ ਜਿੱਥੇ ਵੀ ਕਿਤੇ ਮਤਲਬ ਦੁਨੀਆ ਭਰ ਦੇ ਵਿੱਚ ਸਿੱਖ ਬੈਠੇ ਆ, ਉਹਨਾਂ ਦੀ ਸ਼ਮੂਲੀਅਤ ਜਾਂ ਉਹਨਾਂ ਦੀ ਨੁਮਾਇੰਦਾ ਸੰਸਥਾ ਅਕਾਲ ਤਖਤ ਸਾਹਿਬ ਹੈ। ਸੋ ਜ਼ਰੂਰਤ ਇਸ ਗੱਲ ਦੀ ਹੈਗੀ ਆ ਕਿ ਇਸ ਗੱਲ ਦੇ ਉੱਪਰ ਚਰਚਾ ਚਲਾਈ ਜਾਵੇ ਕਿ ਕੀ ਮੌਜੂਦਾ ਪ੍ਰਬੰਧ ਜਿਹੜਾ ਵੋਟ ਤੰਤਰ ਦੇ ਅਧੀਨ ਅਸੀਂ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕੀਤੀ ਹੋਈ ਹੈ, ਕਿ ਕੀ ਇਹ ਪੰਥਕ ਤੇ ਗੁਰਮਤ ਦੇ ਅਨੁਸਾਰ ਹੈ ਜੀ। ਇਹ ਗੁਰਮਤ ਦੇ ਅਨੁਸਾਰ ਤੇ ਪੰਥਕ ਰਵਾਇਤ ਦੇ ਅਨੁਸਾਰ ਨਹੀਂ ਹੈਗੀ, ਫਿਰ ਦੁਨੀਆ ਭਰ ਦੇ ਸਿੱਖਾਂ ਨੂੰ ਸਿਰ ਜੋੜ ਕੇ ਵਿਚਾਰਨ ਦੀ ਜ਼ਰੂਰਤ ਹੈਗੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੇ ਨਾਲ ਅਜਿਹਾ ਪ੍ਰਬੰਧ ਪ੍ਰਗਟ ਕਰ ਸਕਦੇ ਹਾਂ ਕਿ ਜਿੱਥੇ ਅਸੀਂ ਆਪਣੀ ਪੰਥਕ ਰਵਾਇਤ ਤੇ ਗੁਰਮਤ ਦੀ ਪਾਲਣਾ ਕਰਦਿਆਂ ਹੋਇਆਂ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਕਰ ਸਕੀਏ। ਵਿਚਾਰ ਦੇ ਪੱਧਰ ਦੇ ਉੱਪਰ ਤਾਂ ਘੱਟੋ ਘੱਟ ਇਹ ਗੱਲ ਜ਼ਰੂਰ ਸ਼ੁਰੂ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਅਸੀਂ ਸਮੱਸਿਆ ਦੀ ਗੱਲ ਕੀਤੀ, ਅਸੀਂ ਸਮੱਸਿਆ ਦੀ ਜੜ ਦੀ ਗੱਲ ਕੀਤੀ ਪ੍ਰਾਇਮਰੀਲੀ। ਸੋ ਆਪਾਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੱਲਬਾਤ ਕਰਦੇ ਹਾਂ। ਪੰਥਕ ਜਥੇਬੰਦੀਆਂ ਪੰਥ ਸੇਵਕਾਂ ਨੇ ਇੱਕ ਇਕੱਠ ਸੱਦਿਆ ਸ੍ਰੀ ਅਨੰਦਪੁਰ ਸਾਹਿਬ ਮੇਰੀ ਪੀਰੀ ਦਿਵਸ ਦੇ ਉੱਤੇ। ਸੋ ਉਹ ਇਸੇ ਚੀਜ਼ ਨੂੰ ਐਡਰੈਸ ਕਰਨ ਦੇ ਲਈ ਸ਼ਾਇਦ ਉਹਦੇ ਬਾਰੇ ਜਿਹੜੀ ਗੱਲਾਂ ਬਾਤਾਂ ਹੋਣਗੀਆਂ, ਸੋ ਉਹਦੇ ਬਾਰੇ ਵੀ ਸਾਡੇ ਵਿਊਅਰਸ ਤੇ ਸਰੋਤਿਆਂ ਨੂੰ ਜੇ ਤੁਸੀਂ ਥੋੜਾ ਸਮਾਂ ਦੇ ਲਈ ਪ੍ਰੋਗਰਾਮ ਦੇ ਅਖੀਰ ਵਿੱਚ ਜਾਣਕਾਰੀ ਦਿਓ। ਸੋ ਕਿਉਂਕਿ ਅਸੀਂ ਇਹ ਸਮੱਸਿਆ ਦੀ ਗੱਲ ਕੀਤੀ, ਸੋ ਇਸੇ ਦੇ ਹੱਲ ਦੇ ਬਾਰੇ ਜਿਹੜੇ ਐਫਰਟ ਹੋ ਰਹੇ ਆ, ਸੋ ਹੱਲ ਹੋਣਾ ਨਾ ਹੋਣਾ ਉਹ ਤੇ ਚਲੋ ਭਵਿੱਖ ਵਿੱਚ ਪਿਆ ਜਾਂ ਗੁਰੂ ਮਹਾਰਾਜ ਦੇ ਹੱਥ ਆ, ਪਰ ਇੱਕ ਐਫਰਟ ਇਹਦੇ ਬਾਰੇ ਕੀਤਾ ਜਾ ਰਿਹਾ ਜਿਹੜਾ ਸੋਸ਼ਲ ਮੀਡੀਆ ਉੱਤੇ ਕਾਫੀ ਇਨਫੋਰਮੇਸ਼ਨ ਆ ਜਾਂ ਵੱਖ-ਵੱਖ ਜਥੇਬੰਦੀਆਂ ਉਹਦੇ ਬਾਰੇ ਗੱਲਾਂ ਬਾਤਾਂ ਕਰ ਰਹੀਆਂ ਨੇ। ਸੋ ਉਹਦੇ ਬਾਰੇ ਤੁਸੀਂ ਜੇ ਜਾਣਕਾਰੀ ਦਿਓ ਤੇ ਉਹਦੀ ਸ਼ਮੂਲੀਅਤ ਕਿੱਦਾਂ ਹੋਵੇ ਤੇ ਉਹਦੇ ਵਿੱਚ ਕੀ ਏਜੰਡਾ ਕੀ ਆ, ਉਹਦੇ ਬਾਰੇ ਜਾਣਕਾਰੀ ਦਿਓ ਜੀ। ਦੇਖੋ, ਇਹ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਜਿਹੜੇ ਕੁਝ ਸੰਘਰਸ਼ ਦੇ ਨਾਲ ਸੰਬੰਧਿਤ ਸ਼ਖਸੀਅਤਾਂ ਸੀਗੀਆਂ, ਜਿਨ੍ਹਾਂ ਦੇ ਵਿੱਚੋਂ ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਾਰਾਇਣ ਸਿੰਘ ਚੌੜਾ ਤੇ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਭੁਪਿੰਦਰ ਸਿੰਘ ਭਲਵਾਨ ਤੇ ਭਾਈ ਹਰਦੀਪ ਸਿੰਘ ਮਹਿਰਾਜ, ਔਰ ਉਹਨਾਂ ਦੇ ਨਾਲ ਕੁਝ ਹੋਰ ਸ਼ਖਸੀਅਤਾਂ, ਕੁਝ 11 ਕੁ ਸ਼ਖਸੀਅਤਾਂ ਨੇ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਵਿੱਚ ਆਪਸੀ ਵਿਚਾਰ ਵਟਾਂਦਰੇ ਦਾ ਇੱਕ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਕਰਾਂਗੇ। ਉਹਦੇ ਤਹਿਤ ਉਹਨਾਂ ਨੇ 21 ਅਕਤੂਬਰ ਨੂੰ ਇੱਕ ਵਿਚਾਰ ਗੋਸ਼ਟੀ ਜਿਹੜੀ ਹੈ ਉਹ ਸ੍ਰੀ ਅੰਮ੍ਰਿਤਸਰ ਦੇ ਵਿੱਚ ਕਰਵਾਈ ਸੀ, ਜਿਹਦੇ ਵਿੱਚ ਪੰਥਕ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ, ਦਮਦਮੀ ਟਕਸਾਲ ਜਾਂ ਗੁਰਮਤ ਵਿੱਦਿਆ ਦੇ ਨਾਲ ਸੰਬੰਧਿਤ ਜੋ ਸਾਡੀਆਂ ਟਕਸਾਲਾਂ ਸੰਸਥਾਵਾਂ ਹਨ, ਉਹਨਾਂ ਨੂੰ ਅਖੰਡ ਕੀਰਤਨੀ ਜਥਾ ਜਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸੰਪਰਦਾਵਾਂ, ਸੰਸਥਾਵਾਂ, ਸੇਵਾ ਪੰਥੀ, ਉਹਨਾਂ ਸਾਰਿਆਂ ਨੂੰ ਹੀ ਸੱਦਾ ਦਿੱਤਾ ਔਰ ਉੱਥੇ ਵਿਚਾਰ ਵਟਾਂਦਰਾ ਹੋਇਆ ਕਿ ਅੱਜ ਦੇ ਸਮੇਂ ਦੇ ਵਿੱਚ ਸਿੱਖਾਂ ਦੇ ਜਿਹੜੇ 4 ਖੇਤਰ ਬਣਦੇ ਨੇ ਸਰਗਰਮੀ ਦੇ, ਜਿਹਦੇ ਵਿੱਚ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਪੰਥਕ ਨਿਜ਼ਾਮ ਕਿੱਦਾਂ ਬਹਾਲ ਹੋਵੇ। ਸਾਰੀ ਦੁਨੀਆ ਦੇ ਵਿੱਚ ਹੀ ਗੁਰਦੁਆਰਾ ਪ੍ਰਬੰਧਨ ਆਪਣੇ ਆਪ ਦੇ ਵਿੱਚ ਸਿੱਖਾਂ ਦੇ ਸਾਹਮਣੇ ਇੱਕ ਮਸਲਾ ਹੈਗਾ ਆ। ਫਿਰ ਪੰਜਾਬ ਦੇ ਵਿੱਚ ਜੋ ਸਥਿਤੀ ਬਣ ਰਹੀ ਆ, ਜੋ ਪੰਜਾਬ ਦੇ ਵਿੱਚ ਇੱਕ ਸਿਆਸਤ ਦੀ ਗੱਲ ਚੱਲਦੀ ਆ ਵੀ ਉਹ ਕਿਸ ਤਰ੍ਹਾਂ ਹੋਵੇ, ਤੇ ਸਿੱਖਾਂ ਦੀ ਆਪਣੀ ਪ੍ਰਭੂ ਸੱਤਾ ਸੰਪੰਨ ਆਜ਼ਾਦੀ ਵੀ, ਇਹਨਾਂ 4 ਘੇਰਿਆਂ ਦੇ ਬਾਰੇ ਦੇ ਵਿੱਚ ਆਪੋ ਆਪਣੀ ਰਾਏ ਜਿਹੜੀ ਆ ਉਹ ਤੁਸੀਂ ਦਿਓ। ਸੋ ਉਹਦੇ ਵਿੱਚੋਂ ਵੱਖ-ਵੱਖ ਹਿੱਸਿਆਂ ਦੇ ਵੱਲੋਂ ਰਾਏ ਆਈ। ਜ਼ਿਆਦਾਤਰ ਰਾਏ ਜਿਹੜੀ ਆ ਉਹ ਇਹ ਆਈ ਕਿ ਅਕਾਲ ਤਖਤ ਸਾਹਿਬ ਇੱਕ ਗੁਰੂ ਸਾਹਿਬ ਵੱਲੋਂ ਵਰਸਾਈ ਹੋਈ ਦਿੱਤੀ ਹੋਈ ਇੱਕ ਇਸ ਤਰ੍ਹਾਂ ਦੀ ਸੰਸਥਾ ਹੈ ਕਿ ਜਿੰਨੀ ਬਿਲਕੁਲ ਇੱਕ ਨਿਰਪੱਖ, ਬੇਲਾਗ ਤੇ ਸਾਰਿਆਂ ਨੂੰ ਇਕੱਠੇ ਕਰਨ ਦੀ ਭੂਮਿਕਾ ਨਿਭਾਉਣੀ ਹੁੰਦੀ ਹੈ। ਕਿ ਜਦੋਂ ਉਹਦਾ ਆਪਦਾ ਨਿਜ਼ਾਮ ਇਹਨਾਂ ਲੀਹਾਂ ਦੇ ਉੱਪਰ ਨਹੀਂ ਚੱਲ ਰਿਹਾ ਤੇ ਸਿੱਖਾਂ ਦੇ ਵਿੱਚ ਇਸੇ ਕਰਕੇ ਖਿੰਡਾਓ, ਪਾੜਾ ਜਿਹੜਾ ਆ, ਧੜਿਆਂ ਦੇ ਵਿੱਚ ਧੜੇ ਤੇ ਉਹਨਾਂ ਦੇ ਵਿੱਚ ਅੱਗੇ ਵਿਅਕਤੀਆਂ ਦੇ ਆਪਸ ਦੇ ਵਿੱਚ ਝਗੜੇ, ਇਸ ਤਰ੍ਹਾਂ ਦਾ ਮਾਹੌਲ ਵੱਧਦਾ ਜਾ ਰਿਹਾ ਔਰ ਆਪਸੀ ਗੱਲਬਾਤ, ਨੇੜਤਾ ਦੀ ਗੱਲ ਜਿਹੜੀ ਉਹ ਨਹੀਂ ਚੱਲ ਰਹੀ। ਉਸ ਤੋਂ ਬਾਅਦ ਦੇ ਵਿੱਚ ਕੁਝ ਵਿਚਾਰ ਗੋਸ਼ਟੀਆਂ ਉਹਨਾਂ ਦੇ ਵੱਲੋਂ ਹੋਰ ਵੀ ਕੀਤੀਆਂ ਗਈਆਂ, ਜਿਹਦੇ ਵਿੱਚ ਸਿੱਖ ਵਿਦਵਾਨਾਂ ਦੇ ਨਾਲ ਫਤਿਹਗੜ੍ਹ ਸਾਹਿਬ ਦੇ ਵਿੱਚ ਕੀਤੀ ਗਈ, ਸਿੱਖ ਨੌਜਵਾਨਾਂ ਦੇ ਨਾਲ 2 ਦਿਨਾਂ ਦੀ ਗੋਸ਼ਟੀ ਜਿਹੜੀ ਆ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੋਈ, ਸਿੱਖ ਪ੍ਰਚਾਰਕਾਂ ਦੇ ਨਾਲ ਗੁਰਦੁਆਰਾ ਥੜਾ ਸਾਹਿਬ, ਆਲੀ ਕਲਾਂ, ਲੁਧਿਆਣਾ ਵਿਖੇ ਹੋਈ। ਔਰ ਇਸ ਸਾਲ ਮਾਰਚ ਮਹੀਨੇ ਦੇ ਵਿੱਚ 11 ਮਾਰਚ ਨੂੰ ਇਹਨਾਂ ਸ਼ਖਸੀਅਤਾਂ ਨੇ ਅੰਮ੍ਰਿਤਸਰ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕਰਕੇ ਇੱਕ ਐਲਾਨ ਕੀਤਾ ਸੀਗਾ ਕਿ ਮੀਰੀ ਪੀਰੀ ਦਿਵਸ ਦੇ ਉੱਪਰ 14 ਹਾੜ 28 ਜੂਨ ਨੂੰ ਅਨੰਦਪੁਰ ਸਾਹਿਬ ਦੇ ਵਿੱਚ ਇਕੱਤਰਤਾ ਕੀਤੀ ਜਾਵੇਗੀ, ਜਿਹਦੇ ਵਿੱਚ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ
ਕਿ ਇਸ ਤਰ੍ਹਾਂ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਉਹਦਾ ਇੱਕ ਪੰਥਕ ਨਿਜ਼ਾਮ ਸਿਰਜਿਆ ਜਾ ਸਕਦਾ ਵੀ ਇਹਦੇ ਬਾਰੇ 'ਚ ਸਾਰਿਆਂ ਦੀ ਰਾਏ ਲਈ ਜਾਵੇਗੀ। ਔਰ ਉਹਦੇ ਸੰਬੰਧ ਦੇ ਵਿੱਚ ਜੋ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਉਹ ਇਹ ਆ ਰਹੀ ਹੈ ਕਿ ਇਸ ਇਕੱਤਰਤਾ ਦੇ ਦੌਰਾਨ ਜੋ ਇੱਕ ਪੰਥਕ ਰਵਾਇਤ ਸੀਗੀ ਕਲੈਕਟਿਵ ਡਿਸੀਜਨ ਮੇਕਿੰਗ ਦੀ, ਉਹਨੂੰ ਅਮਲ ਦੇ ਵਿੱਚ ਲਿਆਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਵੇਗੀ ਕਿ ਜਿਸ ਤਰ੍ਹਾਂ ਸਾਖੀ ਸਿੰਘ ਦੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਖੀ ਸਿੰਘ ਦੇ ਵੱਲੋਂ 5 ਸਿੰਘਾਂ ਦੀ ਮੌਕੇ ਦੇ ਉੱਪਰ ਹਾਜ਼ਰ ਜਿਹੜੇ ਨੁਮਾਇੰਦੇ ਵੱਖ-ਵੱਖ ਜਥਿਆਂ ਦੇ ਆਏ ਹੁੰਦੇ ਸੀ, ਮੁਖੀ ਸਿੰਘ, ਉਹਨਾਂ ਦੇ ਵਿੱਚੋਂ ਚੋਣ ਕੀਤੀ ਜਾਂਦੀ ਸੀ। ਔਰ ਜਿਹੜੇ ਇਕੱਠ ਬੁਲਾਉਣ ਵਾਲਾ ਸਾਖੀ ਸਿੰਘ ਹੁੰਦਾ ਸੀ ਉਹ ਆਪਣੇ ਵੱਲੋਂ ਉਸ ਵਿਸ਼ੇ ਦੇ ਉੱਪਰ ਕੋਈ ਵੀ ਰਾਏ ਨਹੀਂ ਸੀ ਦਿੰਦਾ, ਨਾ ਹੀ ਉਹ ਕਿਸੇ ਦੀ ਰਾਏ ਲੈਂਦਾ ਸੀ, ਬਲਕਿ 5 ਸਿੰਘ ਜਿਹੜੇ ਮੌਕੇ ਦੇ ਉੱਪਰ ਚੁਣੇ ਜਾਂਦੇ ਸੀਗੇ ਉਹ ਇੱਕ ਪੰਚ ਪ੍ਰਧਾਨੀ ਰੂਪ ਦੇ ਵਿੱਚ ਸਾਰਿਆਂ ਦੀ ਰਾਏ ਸੁਣਦੇ ਸੀ। ਉਹਦੇ ਮੁਤਾਬਕ ਇੱਕ ਗੁਰਮਤ ਦੀ ਰੌਸ਼ਨੀ ਦੇ ਵਿੱਚ ਮਤਾ ਸੋਧਦੇ ਸੀ। ਉਹ ਮਤਾ ਜਿਹੜਾ ਆ ਉਹ ਸਾਖੀ ਸਿੰਘ ਸਾਰਿਆਂ ਦੇ ਸਨਮੁਖ ਰੱਖਦਾ ਸੀ। ਸੋ ਜੋ ਹੁਣ ਜਾਣਕਾਰੀ ਸਾਡੇ ਤੱਕ ਆਈ ਆ ਉਹ ਸਾਰੀ ਇਹ ਹੈ ਕਿ ਇਹ ਅਮਲ ਜਿਹੜਾ ਕਿ ਭਾਈ ਵੀਰ ਸਿੰਘ ਹੋਣਾ ਨੇ ਕਾਫੀ ਇਹਦੇ ਬਾਰੇ ਡਿਟੇਲ ਦੇ ਵਿੱਚ ਲਿਖਿਆ ਹੈ। ਔਰ 100 ਸਾਲ ਪਹਿਲਾਂ ਉਹਨਾਂ ਦੀ ਜਿਹੜੀ ਲਿਖਤ ਹੈ ਉਹ 100 ਸਾਲ ਪੁਰਾਣੀ ਆ। ਔਰ ਉਹ ਇਹ ਗੱਲ ਲਿਖਦੇ ਆ ਕਿ ਇਹ ਜਦੋਂ ਲਿਖ ਰਹੇ ਆ ਉਹ ਕਹਿੰਦੇ ਕਿ ਅੱਜ ਤੋਂ ਸਦੀ ਕੁ ਪਹਿਲਾਂ ਸਿੱਖ ਇਸ ਤਰ੍ਹਾਂ ਫੈਸਲਾ ਲੈਂਦੇ ਸੀਗੇ। ਸੋ ਤਕਰੀਬਨ 2 ਸਦੀਆਂ ਪੁਰਾਣੀ। ਹਾਂਜੀ, ਸੋ ਉਹ ਅਮਲ ਜਿਹੜਾ ਆ ਕਿ ਅੱਜ ਦੇ ਸਮੇਂ ਦੇ ਵਿੱਚ ਉਹਦੇ ਨੇੜੇ ਤੇੜੇ ਦਾ ਇੱਕ ਅਮਲ ਜਿਹੜਾ ਆ ਉਹ ਅਪਣਾਉਣ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਇਹ ਗੱਲ ਜ਼ਰੂਰ ਮੇਰੇ ਖਿਆਲ ਦੇ ਵਿੱਚ ਬੜੀ ਇੰਟਰਸਟਿੰਗ ਵੀ ਹੋਊਗੀ ਸਾਰਿਆਂ ਦੇ ਵਾਸਤੇ ਦੇਖਣ ਦੇ ਲਈ ਕਿ ਕਿਸ ਤਰੀਕੇ ਦੇ ਨਾਲ ਇਹ ਅਮਲ ਜਿਹੜਾ ਆ ਉਹ ਅਪਣਾਇਆ ਜਾਂਦਾ ਹੈ, ਕਿਸ ਤਰੀਕੇ ਦੇ ਨਾਲ 5 ਸਿੰਘਾਂ ਦੀ ਚੋਣ ਹੁੰਦੀ ਹੈ। ਕਿਉਂਕਿ ਆਮ ਤੌਰ ਦੇ ਉੱਪਰ ਜੇਕਰ ਆਪਾਂ ਗੱਲ ਕਰੀਏ, ਆਮ ਸਾਡੇ ਦਾ ਚਲਨ ਇਹੀ ਹੈਗਾ ਕਿ ਜਿਹੜੇ ਪ੍ਰਬੰਧਕ ਹੁੰਦੇ ਆ ਉਹ ਆਲਰੇਡੀ ਉਹਨਾਂ ਦੇ ਡਿਸੀਜਨ ਜਿਹੜੇ ਆ ਉਹ ਫਾਈਨਲਾਈਜ਼ਡ ਹੁੰਦੇ ਨੇ, ਮਤੇ ਡਰਾਫਟਡ ਹੁੰਦੇ ਨੇ। ਉੱਥੇ ਹਰ ਕੋਈ ਆਪੋ ਆਪਣੇ ਇੱਕ ਕਾਨਫਰੰਸ ਟਾਈਪ ਹੀ ਸਿੱਖਾਂ ਦੀਆਂ ਇਕੱਤਰਤਾਵਾਂ ਹੁੰਦੀਆਂ ਨੇ ਔਰ ਉੱਥੇ ਕਿਸੇ ਇੱਕ ਵਿਸ਼ੇ ਦੇ ਉੱਪਰ ਨਹੀਂ, ਲਗਭਗ ਸਾਰੇ ਵਿਸ਼ਿਆਂ ਦੇ ਉੱਪਰ ਬੰਦੇ ਗੱਲ ਕਰਦੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਮਤੇ ਜਿਹੜੇ ਆ ਉਹ ਪੜ੍ਹ ਕੇ ਤੇ ਸੁਣਾ ਦਿੱਤੇ ਜਾਂਦੇ ਕਿ ਇਹ ਫੈਸਲਾ ਆ। ਸੋ ਉਹਦੀ ਬਜਾਏ ਇੱਕ ਵੱਖਰੀ ਤਰ੍ਹਾਂ ਦਾ ਅਮਲ ਹੈ ਔਰ ਇਹਦੇ ਵਿੱਚ ਇਹ ਵੀ ਜਾਣਕਾਰੀ ਪ੍ਰਬੰਧਕਾਂ ਦੇ ਵੱਲੋਂ ਜਨਤਕ ਕੀਤੀ ਗਈ ਹੈ ਕਿ ਜਿਨ੍ਹਾਂ ਨੂੰ ਸੱਦਿਆ ਗਿਆ ਹੈ ਇਸ ਇਕੱਤਰਤਾ ਦੇ ਵਾਸਤੇ ਉਹੀ ਇਹਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ। ਔਰ ਉਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪੰਥਕ ਖੇਤਰ 'ਚ ਵਿਚਰ ਰਹੇ ਜਿਨ੍ਹਾਂ ਤੱਕ ਕਿਸੇ ਵੀ ਕਾਰਨ ਅਸੀਂ ਪਹੁੰਚ ਨਹੀਂ ਕਰ ਸਕੇ, ਪਰ ਜਿਹੜੇ ਜਥੇਬੰਦਕ ਰੂਪ 'ਚ, ਜਥਿਆਂ ਦੇ ਰੂਪ 'ਚ, ਸੰਸਥਾਵਾਂ ਸੰਪਰਦਾਵਾਂ ਦੇ ਰੂਪ 'ਚ ਵਿਚਰ ਰਹੇ ਆ ਕਿ ਉਹ ਵੀ ਇਸ ਇਕੱਤਰਤਾ ਦੇ ਵਿੱਚ ਸ਼ਮੂਲੀਅਤ ਕਰਨ ਤੇ ਉਹਨਾਂ ਦੇ ਮੁਖੀ ਸਿੰਘ ਜਿਹੜੇ ਨੇ ਉਹ ਇਸ ਵਿਚਾਰ ਚਰਚਾ ਦੇ ਵਿੱਚ ਹਿੱਸਾ ਲੈਣਗੇ ਔਰ ਪੰਚ ਪ੍ਰਧਾਨੀ ਅਗਵਾਈ ਜਿਹੜੀ ਆ ਉਹ ਮੌਕੇ ਦੇ ਉੱਪਰ ਚੁਣੀ ਜਾਊਗੀ ਔਰ ਉਹੀ ਸਾਰਿਆਂ ਦੇ ਕੋਲੋਂ ਰਾਏ ਲੈ ਕੇ ਮਤਾ ਸੋਧ ਕੇ ਸਾਖੀ ਸਿੰਘਾਂ ਨੂੰ ਦੱਸਣਗੇ ਜਿਹੜੇ ਕਿ ਫਿਰ ਸੰਗਤ ਦੇ ਸਨਮੁਖ ਰੱਖਣਗੇ। ਸੋ ਮੈਂ ਮਤਲਬ ਇਹਦੀ ਆਊਟਕਮ ਜਿਹੜੀ ਆ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਤਾਂ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਫੈਸਲੇ ਆਉਂਦੇ ਨੇ, ਕਿਸ ਤਰ੍ਹਾਂ ਆਉਂਦੇ, ਤਾਂ ਇੱਕ ਭਵਿੱਖ ਦਾ ਅਮਲ ਹੈ ਜੀ। ਪਰ ਇੱਕ ਜਿਹੜੀ ਗੱਲ ਲੱਗ ਰਹੀ ਹੈ ਕਿ ਇਸ ਪ੍ਰੋਸੈਸ ਨੂੰ ਹੀ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨੀ ਅੱਜ ਦੇ ਸਮੇਂ ਦੇ ਵਿੱਚ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵ ਕਦਮ ਮੰਨਿਆ ਜਾਣਾ ਚਾਹੀਦਾ ਤੇ ਇਹ ਆਸ ਕਰਨੀ ਚਾਹੀਦੀ ਹੈ ਕਿ ਜੇਕਰ ਇਹ ਇੰਨੇ ਲੰਬੇ ਅੰਤਰਾਲ ਤੋਂ ਬਾਅਦ, ਇੰਨੇ ਲੰਬੇ ਗੈਪ ਤੋਂ ਬਾਅਦ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹਦੇ ਵਿੱਚ ਮਤਲਬ ਇਹ ਕਿੰਨੀ ਸੰਜੀਦਗੀ ਦੇ ਨਾਲ ਹੁੰਦਾ ਆ, ਕਿਸ ਤਰੀਕੇ ਦੇ ਨਾਲ ਹੁੰਦਾ ਆ ਔਰ ਕਿੰਨੀ ਨਿਰਪੱਖਤਾ ਦੇ ਨਾਲ ਹੁੰਦਾ ਆ। ਇਹ ਇੱਕ ਟੈਸਟ ਵੀ ਮੈਂ ਸਮਝਦਾ ਕਿ ਅੱਜ ਦੇ ਸਮੇਂ ਦੇ ਵਿੱਚ ਹੈਗਾ ਜਿਹੜਾ ਇਹ ਦੱਸੂਗਾ ਕਿ ਕੀ ਸਿੱਖ ਇਹ ਮਹਿਸੂਸ ਕਰਨਗੇ ਕਿ ਉਹ ਆਪਣੀ ਪਰੰਪਰਾ ਵੱਲ ਨੂੰ ਅੱਜ ਦੇ ਸਮੇਂ ਦੇ ਵਿੱਚ ਮੁੜ ਸਕਦੇ ਆ। ਇਹ ਇਸ ਇਕੱਠ ਤੇ ਹੋਣ ਤੋਂ ਬਾਅਦ ਦੇਖਣ ਵਾਲੀ ਗੱਲ ਹੋਏਗੀ। ਜੀ ਬਹੁਤ ਬਹੁਤ ਮਿਹਰਬਾਨੀ ਸਰਦਾਰ ਪਰਮਜੀਤ ਸਿੰਘ ਜੀ। ਤੇ ਇਹਦੇ ਵਿੱਚ ਮੈਂ ਪ੍ਰੋਗਰਾਮ ਦੇ ਅਖੀਰ ਵਿੱਚ ਇੰਨੀ ਗੱਲ ਐਡ ਕਰੂੰਗਾ ਕਿ ਦੇਖੋ ਆਪਾਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ, ਕਾਰਪੋਰੇਟ ਕ੍ਰੀਏਟਡ ਸਮੱਸਿਆਵਾਂ ਕਹਿ ਲਓ, ਜਿਹਦੇ ਵਿੱਚ ਗਲੋਬਲ ਵਾਰਮਿੰਗ ਜਾਂ ਹੋਰ ਸਮੱਸਿਆਵਾਂ, ਮੈਂਟਲ ਹੈਲਥ ਦੇ ਨਾਲ ਰਿਲੇਟਡ ਸਮੱਸਿਆਵਾਂ ਬੰਦੇ ਦੇ ਜਾਂ ਇਨ ਜਨਰਲ ਇੱਕ ਅਸੰਤੁਸ਼ਟੀ ਹੋਣੀ ਜ਼ਿੰਦਗੀ ਤੋਂ, ਹੈ ਨਾ। ਸੋ ਇਹਦੇ ਬਾਰੇ ਕਾਫੀ ਦੁਨੀਆ ਦੇ ਜਿਹੜੇ ਵਿਦਵਾਨ ਆ ਇਹਦੇ ਬਾਰੇ ਲਿਖ ਰਹੇ ਆ ਕਿ ਇਹਦਾ ਜਿਹੜਾ ਹੱਲ ਆ ਉਹ ਰਵਾਇਤਾਂ ਦੇ ਵਿੱਚ ਪਿਆ। ਸੋ ਅਸੀਂ ਅਮਰੀਕਾ ਦੇ ਵਿੱਚ ਰਹਿੰਦੇ ਜਿਹਨੂੰ ਸਭ ਤੋਂ ਵੱਡੇ ਕੰਜ਼ਿਊਮਰ ਕੰਟਰੀ ਮੰਨਿਆ ਜਾਂਦਾ ਜਾਂ ਇਹਨੂੰ ਇਸ ਲਹਿਰ ਨੂੰ ਉਹ ਅਗਵਾਈ ਕਰਦੀ ਆ।
ਉਹਦੇ ਉਸ ਦੇ ਵਿੱਚ ਵੀ ਜੇ ਅਗਲੀ ਜਨਰੇਸ਼ਨ ਦੇ ਵਿੱਚ ਵੇਖੀਏ ਤੇ ਕਈ ਤਰ੍ਹਾਂ ਦੀ ਜਿਹੜੀਆਂ ਮੂਵਮੈਂਟਸ ਆ ਉਹ ਆ ਰਹੀਆਂ ਜਿਹੜੀਆਂ ਇਸ ਜੋ ਚੱਲ ਰਿਹਾ ਵਰਤਾਰਾ ਤੋਂ ਹਟ ਕੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਦੁਨੀਆ ਭਰ ਦੀ ਰਵਾਇਤਾਂ ਤੋਂ ਚੀਜ਼ਾਂ ਉਹ ਲੈ ਕੇ। ਪਰ ਸਿੱਖਾਂ ਦੇ ਖੁਸ਼ਕਿਸਮਤੀ ਕਹਿ ਲਓ, ਜਿੱਦਾਂ ਤੁਸੀਂ ਕਿ ਭਾਈ ਵੀਰ ਸਿੰਘ ਵਰਗੇ ਜਾਂ ਹੋਰ ਜਿਹੜੇ ਲੋਕ ਸੀ ਉਹਨਾਂ ਇਹਨਾਂ ਪਰੰਪਰਾਵਾਂ ਨੂੰ ਡਾਕੂਮੈਂਟ ਕੀਤਾ ਤਾਂ ਕਿ ਜਿੱਦਾਂ ਤੁਸੀਂ ਕਿਹਾ ਕਿ 2 ਸਦੀਆਂ ਬਾਅਦ ਵੀ ਇਹ ਸਾਰੀ ਜਿਹੜੀ ਪ੍ਰੋਸੈਸ ਆ ਉਹਨੂੰ ਅਸੀਂ ਅੱਗੇ ਤੋਰ ਸਕੀਏ, ਉਹਨੂੰ ਅਸੀਂ ਜਿਉ ਸਕੀਏ, ਉਹ ਸਾਡੇ ਕੋਲ ਜਾਣਕਾਰੀ ਹੈਗੀ ਆ। ਸੋ ਅਸੀਂ ਖੁਸ਼ਕਿਸਮਤ ਹਾਂ। ਸੋ ਕਿ ਬੜਾ ਵਧੀਆ ਉਪਰਾਲਾ ਤੁਸੀਂ ਜਿਹੜਾ ਸਨਮੁਖ ਕੀਤਾ ਸਰੋਤਿਆਂ ਦੇ ਨਾਲ, ਵਿਊਅਰਸ ਦੇ ਨਾਲ। ਸੋ ਹੋਪਫੁਲੀ ਪਰਮਾਤਮਾ ਭਲੀ ਕਰੇ, ਸਿੱਖ ਵੀ ਆਪਣੀ ਪਰੰਪਰਾ ਵੱਲ ਮੁੜਨ ਤੇ ਜਿੱਦਾਂ ਦੀ ਅੱਜ ਕੱਲ੍ਹ ਪੰਜਾਬ ਦੇ ਨਾਲ ਰਿਲੇਟਡ ਗੱਲਾਂ ਬਾਤਾਂ ਸਾਹਮਣੇ ਆ ਰਹੀਆਂ ਉਹਦੀ ਇੱਕ ਪੋਜ਼ਿਟਿਵ ਤੇ ਇੱਕ ਵੱਡਾ ਉਦਮ ਆ, ਇੱਕ ਵੱਡਾ ਐਫਰਟ ਆ। ਸੋ ਸ਼ੁਭ ਸ਼ਾਮਾਂ ਸਾਰੇ ਜਥੇ ਨੂੰ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ। ਸੋ ਇਹਦੇ ਨਾਲ ਹੀ ਧੰਨਵਾਦ ਕਰਦੇ ਹਾਂ ਸਰਦਾਰ ਪਰਮਜੀਤ ਸਿੰਘ ਆਜੀ ਹੋਣਾ ਦਾ। ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਵਿਊਅਰਸ ਤੇ ਸਰੋਤਿਆਂ ਦੇ ਨਾਲ ਸਾਂਝ ਪਾਈ। ਬੜੇ ਹੀ ਸ਼ਾਰਟ ਨੋਟਿਸ ਦੇ ਵਿੱਚ ਤੁਸੀਂ ਅਵੇਲੇਬਿਲਿਟੀ ਆਪਣੀ ਰੱਖੀ। ਸੋ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਣੀ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ ਤੇ ਖਾਸ ਤੌਰ ਦੇ ਉੱਤੇ 28 ਤਰੀਕ ਦੇ ਜਿਹੜਾ ਇਸ ਸੰਮੇਲਨ ਜਿਹੜਾ ਸੱਦਿਆ ਹੋਇਆ, ਇਹਦੇ ਅਸੀਂ ਪੋਸਟ ਪ੍ਰੋਸੈਸਿੰਗ ਵੀ ਕਰਾਂਗੇ ਕਿ ਇਹਦੇ ਚੋਂ ਅਸੀਂ ਕੀ ਨਿਕਲਿਆ, ਜਿਹਦੇ ਵਿੱਚ ਕਿਹੜੀਆਂ ਗੱਲਾਂ ਬਾਤਾਂ ਹੋਈਆਂ, ਉਹਦਾ ਐਨਾਲਿਸਿਸ ਵੀ ਕਰਾਂਗੇ। ਸੋ ਆਸ ਕਰਦੇ ਹਾਂ ਕਿ ਤੁਸੀਂ ਸਾਡੇ ਵਿਊਅਰਸ ਸਰੋਤਿਆਂ ਦੇ ਨਾਲ ਫਿਊਚਰ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਂਝ। ਸੋ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।